अस्सलाम वालेकुम दोस्तों, ਤੁਹਾਡਾ ਹੋਸਟ ਖਾਲਿਕ ਚਿਸ਼ਤੀ ਔਰ ਅੱਜ ਅਸੀਂ ਮੌਜੂਦ ਹਾਂ ਚਿਸ਼ਤੀ ਹਾਊਸ ਸ਼ਾਦਰਾ ਤੇ ਜਦੋਂ ਅਸੀਂ ਚਿਸ਼ਤੀ ਹਾਊਸ ਆਏ ਤੇ ਮੈਨੂੰ ਹਜ਼ਰਤ ਖਾਜਾ ਗਰੀਬ ਨਵਾਜ਼ ਸਰਕਾਰ ਉੱਥੇ ਮੈਂ ਮੇਰੇ ਸ਼ਿਵ ਗਿਆ ਤੇ ਉਹ ਜਿਹੜਾ ਮਾਹੌਲ, ਉਹ ਜਿਹੜੀ ਫੀਲਿੰਗ, ਉਹ ਰੂਹਾਨੀਅਤ ਜਿਹੜੀ ਮੈਨੂੰ ਉੱਥੇ ਮਿਲੀ, ਉਹ ਮੈਨੂੰ ਚਿਸ਼ਤੀ ਹਾਊਸ ਮਿਲੀ। ਔਰ ਅੱਜ ਸਾਡੀ ਮੁਲਾਕਾਤ ਹੈ ਚਿਸ਼ਤੀ ਹਾਊਸ ਦੇ ਜਿਹੜੇ ਓਨਰ ਨੇ ਸੁਹੇਲ ਇਕਬਾਲ ਚਿਸ਼ਤੀ ਸਾਹਿਬ। अस्सलाम वालेकुम। बिस्मिल्लाह जी, वालेकुम अस्सलाम। ਹਜ਼ੂਰ ਦੇ ਚਿਸ਼ਤੀਆ ਸਿਲਸਿਲੇ ਦਾ ਸਾਰਾ ਰੰਗ ਫੈਸ ਵਾਲਦ ਸਾਹਿਬ ਤੋਂ ਤੁਹਾਡੇ ਤੱਕ ਆਇਆ। मैं बड़ा मशकूर ਤੁਹਾਡਾ ਕਿ ਤੁਸੀਂ ਜਨਾਬ ਮੇਰੇ ਚਿਸ਼ਤੀ ਹਾਊਸ ਦੇ ਵਿੱਚ ਮਾਸ਼ਾਅੱਲਾ ਇਹ ਸਭ ਅੱਲਾ ਵਾਲੇ ਰੰਗ ਆਇਆ, ਅੱਲਾ ਵੱਲੋਂ ਗਿਆ, ਅੱਲਾ ਵਾਲਿਆਂ ਵੱਲੋਂ ਮੇਰੇ ਵਾਲਿਦ ਵੱਲ ਤੇ ਵਾਲਿਦ ਤੋਂ ਬਾਅਦ ਫਿਰ ਮੇਰੇ ਵੱਲ। ਅਲਹਮਦੁਲਿਲਾ ਅੱਲਾ ਦੀ ਬਹੁਤ ਵੱਡੀ ਅਤਾ ਹੈ ਕਿ ਮੈਂ ਉਸ ਸਿਲਸਿਲੇ 'ਚੋਂ ਉਹਨਾਂ ਦਾ ਖਾਦਮ ਸੁਹੇਲ ਚਿਸ਼ਤੀ। ਕੀ ਬਾਤ ਜੀ। ਤੁਸੀਂ ਖਿਦਮਤ ਖਲਕ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਮੁਕਾਮ ਹੈ। ਖਿਦਮਤ ਖਲਕ ਕਿਸ ਤਰ੍ਹਾਂ ਤੁਹਾਡੇ ਦਿਲ ਵਿੱਚ ਇਹ ਗੱਲ ਆਈ ਕਿ ਮੈਂ ਖਿਦਮਤ ਖਲਕ ਕਰਨੀ? ਅਲਹਮਦੁਲਿਲਾ ਇਹ ਜੋ ਵੀ ਐਕਟੀਵਿਟੀਜ਼ ਮੇਰੀ ਜ਼ਿੰਦਗੀ ਦੇ ਅੰਦਰ ਦੀ ਹੁੰਦੀਆਂ ਨੇ, ਕੋਈ ਵੀ ਜਿਹਨੂੰ ਅੱਲਾ ਪਸੰਦ ਫਰਮਾਉਂਦਾ ਉਹ ਅੱਲਾ ਹੀ ਡਿਊਟੀ ਲਗਾਉਂਦਾ। ਅਸੀਂ 4 ਭਾਈ ਹਾਂ, ਮੈਂ ਸਭ ਤੋਂ ਛੋਟਾ, ਉਸੇ ਵਾਲੇ ਦੀ ਔਲਾਦ, ਉਸੇ ਵਾਲੇ ਦਾ ਖੂਨ, ਉਸੇ ਵਾਲੇ ਦਾ ਸਿਲਸਿਲਾ। ਤੇ ਮੈਂ ਖੁਦ ਤੇ ਚਾਹੁੰਦਾ ਵੀ ਨਾ ਤੇ ਮੈਂ ਯੂਰਪ 'ਚ ਕਦੀ ਤੇ ਨਾ ਆਉਂਦਾ, ਸਿਰਫ ਦੌਲਤ ਹੀ ਕਮਾਈ ਜਾਂਦਾ, ਆਖਰੀ ਸਾਂਸ ਤੱਕ ਉੱਥੇ ਆਪਣੀ ਜ਼ਿੰਦਗੀ ਸਕੂਨ ਨਾਲ ਗੁਜ਼ਾਰ ਲੈਂਦਾ। ਜੀ ਜੀ। ਇਹ ਮੈਂ ਅੱਲਾ ਦਾ ਸ਼ੁਕਰ ਅਦਾ ਕਰਨਾ ਕਿ ਮੇਰੀ ਉਹਨੇ ਡਿਊਟੀ ਲਈ ਮੈਨੂੰ ਇਸ ਕਾਬਲ ਸਮਝਿਆ ਨੇ ਕਿ ਜਿਹੜੀ ਅਮਾਨਤ ਅੱਲਾ ਮੈਨੂੰ ਦੇਗਾ ਮੈਂ ਉਹਨੂੰ ਸਹੀ ਡਿਸਟਰੀਬਿਊਟ ਕਰ ਸਕਾਂਗਾ। ਇਹ ਨਹੀਂ ਕਿ ਮੈਂ ਆਪਣੀ ਜ਼ਾਤ 'ਤੇ ਇਸਤੇਮਾਲ ਕਰਾਂ, ਆਪਣੀ ਜਿਹੜੇ ਮਸਲਿਆਂ 'ਤੇ ਕਰਾਂ। ਤੇ ਅੱਲਾ ਦੀ ਅਤਾ ਹੈ, ਮੈਂ ਅੱਲਾ ਦਾ ਸ਼ੁਕਰ ਅਦਾ ਕਰਨਾ। ਇਹ ਖਿਦਮਤ ਖਲਕ ਹੋਵੇ, ਮੈਂ ਆਪਣੀ ਫੈਮਿਲੀ ਨਾਲ ਮੇਰਾ ਐਟੀਟਿਊਡ ਹੋਵੇ, ਕਿਸੇ ਵੀ ਮੇਰੇ ਮੁਲਾਜ਼ਮਾਂ ਦੇ ਨਾਲ ਹੋਵੇ, ਇਨਫੈਕਟ ਮੇਰੀ ਆਪਣੀ ਜ਼ਾਤ ਦੇ ਨਾਲ ਮੈਂ ਜੇ ਕੋਈ ਫੇਰ ਆ ਨਾ, ਇਹ ਅੱਲਾ ਦੀ ਅਤਾ ਹੈ। ਤੁਸੀਂ ਯੂਰਪ ਦੇ ਵਿੱਚ ਵੀ ਇੰਨਾ ਵਕਤ ਗੁਜ਼ਾਰਿਆ, ਅਲਹਮਦੁਲਿਲਾ। ਉੱਥੋਂ ਦੇ ਮਾਹੌਲ ਇੱਥੋਂ ਦੇ ਮਾਹੌਲ ਦੇ ਵਿੱਚ ਕੀ ਫ਼ਰਕ ਮਹਿਸੂਸ ਕੀਤਾ? ਸਰ ਮਾਹੌਲ ਇਸ ਮੇਰੇ ਖਿਆਲ ਨਾਲ ਜਿਹੜਾ ਮੈਂ 40 ਸਾਲ ਤੋਂ ਉਸ ਪ੍ਰਦੇਸ਼ 'ਚ ਬੈਠਾ ਜਾ ਕੇ, 40 ਸਾਲ ਪਹਿਲੇ ਜਿਹੜਾ ਮੈਂ ਪਾਕਿਸਤਾਨ ਨੂੰ ਛੋੜਿਆ ਸੀ, ਅੱਜ ਉਹਦੇ 'ਚ ਬਹੁਤ ਡਿਫਰੈਂਟ ਹੈਗਾ। ਹਰ ਸਿਸਟਮ ਦੇ ਅੰਦਰ ਡਿਫਰੈਂਟ ਹੈਗਾ। ਇਨਫੈਕਟ ਕਿ ਤੁਹਾਡੇ ਵੈਦਰ 'ਚ ਵੀ ਡਿਫਰੈਂਟ ਹੈਗਾ, ਜਿਹੜੇ ਬਾਈ ਨੇਚਰ ਉਹਦੇ 'ਚ ਵੀ ਡਿਫਰੈਂਟ ਹੋ ਗਿਆ। ਉੱਥੇ ਵੇਖ ਕੇ ਉਹ ਲੋਕ ਵੀ ਅਸੀਂ ਕਲੀਅਰ ਮੈਂ ਕਰਦੇ ਹਾਂ, ਮੇਰੇ ਜਿਹੜੇ ਸੁਣਨ ਵਾਲੇ ਭਾਈ ਭੈਣ ਨੇ, ਉਹ ਲੋਕ ਕੋਈ ਖਾਸ ਸਪੇਸ ਤੋਂ ਖਾਸ ਕੋਈ ਮਖਲੂਕ ਨਹੀਂ, ਕੋਈ ਇਨਸਾਨ ਹੈ ਸਾਡੇ ਆ, ਔਰ ਸਾਡੇ ਤੋਂ ਜ਼ਿਆਦਾ ਉਹ ਵੀ ਉਹਨਾਂ ਦੇ ਜਿਹੜੇ ਗਲਤ ਕੰਮ ਸਨ ਉੱਥੇ ਵੀ ਉਹ ਡਕੈਤ ਸਨ, ਉਹ ਉਹਨਾਂ ਦੇ 'ਚ ਇਨਸਾਫ ਨਹੀਂ ਸੀ ਹੁੰਦਾ। ਉਸ ਤੋਂ 100 500 ਸਾਲ 1000 ਸਾਲ ਪਹਿਲੇ ਉਹ ਆਪਣੇ ਠੰਡੇ ਮੁਲਕਾਂ ਨੂੰ ਛੋੜ ਕੇ ਉਹ ਜਾਂਦੇ ਸਾਡੇ ਵਰਗੇ ਮੁਲਕਾਂ ਵੱਲ ਸਨ ਕਿ ਲੁੱਟ ਮੁੱਟ ਮਗਾਓ ਅਤੇ ਆ ਕੇ ਵਾਪਸ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ। ਪਰ ਉਹ ਉਹਨਾਂ ਨੇ ਸਬਕ ਸਿੱਖਿਆ। ਉਹਨਾਂ ਨੇ ਜਿਸ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਹੋਰ ਜਿਸ ਤਰ੍ਹਾਂ ਦੇ ਹਾਲਾਤ, ਉਹਨੇ ਸਬਕ ਤੋਂ ਸਿੱਖ ਕੇ ਉਹਨੇ ਕਹਿੰਦੇ ਅਸੀਂ ਉਹ ਨੇਸ਼ਨ ਬਣਾਉਣੀ ਹੈ ਜਿਹੜੀ ਰੂਲ ਇਨ ਦ ਕੰਟਰੀ ਫॉर ਸਿਵਲਾਈਜ਼ ਵੇ, ਨੋਟ ਜੰਗਾਂ ਅਤੇ ਹੋਰ ਮਸਾਇਲ। ਉਹ ਸਿਵਲਾਈਜ਼ ਕੌਮਾਂ ਬਣ ਗਈਆਂ। ਅਸੀਂ ਜਿਹੜੇ ਨੇ ਅਖਲਾਕੀਅਤ ਤੋਂ ਗਿਰ ਗਏ। ਜਿਹੜਾ ਮੇਨ ਦਰਵਾਜ਼ਾ ਸੀ ਅਖਲਾਕੀਅਤ ਦਾ, ਦੀਨ ਇਸਲਾਮ ਦਾ, ਰਸੂਲ ਦਾ ਪੈਗਾਮ, ਅਸੀਂ ਉਹ ਤੋਂ ਹਟ ਗਏ ਤਾਂ ਫਿਰ ਡਿਫਰੈਂਟ ਪੈਦਾ ਹੋ ਗਿਆ। ਸੁਹੇਲ ਭਾਈ, ਪਾਣੀ ਤੋਂ ਬੜੀਆਂ ਜੰਗਾਂ ਹੋਈਆਂ ਤੇ ਤੁਸੀਂ ਪਾਣੀ ਦੀਆਂ ਸਬੀਲਾਂ ਲੋਕਾਂ ਵਾਸਤੇ ਲਾਈਆਂ ਹੋਈਆਂ ਨੇ, ਕੀ ਫੀਲ ਕਰਦੇ? ਇਹ ਮੇਰਾ ਤਾਂ ਛੋਟਾ ਜਿਹਾ ਕੋਈ ਕੇਸ ਬਣ ਗਿਆ ਜ਼ਿੰਦਗੀ 'ਚ ਪਹਿਲੀ ਦਫਾ ਤੇ ਪਾਕਿਸਤਾਨ ਹਿਸਟਰੀ 'ਚ ਪਹਿਲੀ ਦਫਾ ਕਿ ਅਲਹਮਦੁਲਿਲਾ मैं जितनी अपनी यूनिफॉर्म दी जितनी भी फोर्स है, आर्मी है, पुलिस है, ट्रैफिक पुलिस है, रेंजर्स है, वट एवर कोई भी है, मैं उन्होंने सलूट भी करना, उनकी रिस्पैक्ट भी करना। झूठे सच्चे छोटे मोटे जो भी ने साड़ी फिर भी सिक्योरिटी दे और जिम्मेदार ने। मेरे ते जी FIR कटी गई है, जो भी कोई मसला बनया मामूली जी के कार्य सरकार में मुदाखलत जी, और वो वजह पानी, वजह भी पानी जी। अलहमदुलिल्ला उस तो बाद ਪਾਣੀ ਦਾ ਪਲਾਂਟ ਜਿੱਥੇ ਮੈਂ ਲਗਾਇਆ, ਲੋਕਾਂ ਨੇ ਮੁਦਾਖਲਤ ਕੀਤੀ ਜੈਲਸੀ ਦੇ ਵਿੱਚ ਆ ਕੇ, ਜਾਂ ਜਦੋਂ ਰਸ਼ ਹੋ ਗਿਆ ਤਾਂ ਉਹਨੂੰ ਦੱਸਿਆ ਕਿ ਭਾਈਜਾਨ ਪਾਣੀ ਵੇਸਟ ਨਾ ਕਰੋ, ਤੁਹਾਡੀ ਮਿਹਰਬਾਨੀ ਹੈ। ਮੇਰੇ ਸਿਕਿਉਰਿਟੀ ਗਾਰਡ ਨੇ ਜਾਂ ਮੇਰੇ ਕਿਸੇ ਬੰਦੇ ਨੇ ਕਿਹਾ, ਉੱਥੇ ਵੀ ਲੜਾਈ ਜੀ। ਪਾਣੀ ਜਿਹੜਾ ਨਾ ਇਹ ਤੁਹਾਡੇ ਵਾਸਤੇ ਬਾਇਸੇ ਰਹਿਮਤ ਵੀ ਹੈ ਅਤੇ ਬਾਇਸੇ ਫਿਰ ਜ਼ਹਿਮਤ ਵੀ ਹੈ ਜੀ। ਪਾਣੀ ਦਾ ਜਿਹੜਾ ਸਭ ਤੋਂ ਮੈਂ ਜੋ ਸੁਣਿਆ ਪੜ੍ਹਿਆ, ਸਦਕਾ ਹੋਵੇ ਜਾਂ ਖੈਰਾਤ ਹੋਵੇ ਜਾਂ ਤੁਹਾਨੂੰ ਕੋਈ ਵੀ ਤੁਸੀਂ ਕਿਸੇ ਵੀ ਇਨਸਾਨੀਅਤ ਦੀ ਮਖਲੂਕ ਹੋਵੇ ਜਾਂ ਕੋਈ ਮਖਲੂਕ ਹੋਵੇ, ਉਹਨੂੰ ਖੁਸ਼ ਕਰਨਾ ਤੇ ਮੇਰਾ ਖਿਆਲ ਸਭ ਤੋਂ ਫਸਟ ਸਟੈਪ ਹੈ ਪਾਣੀ। ਕਿ ਸਾਡਾ ਤਾਂ ਕਲਚਰ ਇਹੋ ਜਿਹਾ, ਸਾਡੇ ਕੋਲ ਮਹਿਮਾਨ ਆਉਂਦੇ ਨੇ ਦਿਹਾਤ 'ਚੋਂ ਆਉਣ, ਸ਼ਹਿਰ 'ਚੋਂ, ਅਸੀਂ ਪਾਣੀ ਛਾਣੀ ਪੀ ਕੇ ਜਾਣਾ ਜੀ। ਕਦੀ ਕਿਸੇ ਨੇ ਕਿਹਾ ਜੀ ਰੋਡ ਸ਼ੋਡ ਦੇ ਬਾਅਦ ਪਾਣੀ ਛਾਣੀ ਪੀ ਕੇ ਜਾਣਾ। ਪਾਣੀ ਤਾਂ ਇੱਕ ਹਰ ਜਗ੍ਹਾ, ਗਰੀਬ ਦੇ ਘਰ ਪਾਣੀ, ਅਮੀਰ ਦੇ ਘਰ ਪਾਣੀ, ਛੋਟੇ ਪਰਿੰਦੇ ਦੇ ਵਾਸਤੇ ਪਾਣੀ, ਜਾਨਵਰ ਵਾਸਤੇ ਪਾਣੀ,
ਜੰਗਲ 'ਚ ਪਾਣੀ ਨਾ ਹੋਵੇ ਤੇ ਕਿਆ ਜੰਗਲੀ ਜਾਨਵਰ ਮਰ ਜਾਂਦੇ। ਅਲਹਮਦੁਲਿਲਾ ਅੱਲਾ ਨੇ ਮੈਨੂੰ ਇਸ ਬਹਾਨੇ ਹੀ ਜ਼ਿਆਦਾ ਖਿਦਮਤ ਦਾ ਮੌਕਾ ਦਿੱਤਾ। ਜ਼ਿੰਦਗੀ 'ਚ ਸਭ ਤੋਂ ਅੱਛੀ ਖਿਦਮਤ ਜਿਹੜੀ ਉਹ ਕਿਹੜੀ ਖਿਦਮਤ ਹੈ? ਇਨਸਾਨੀਅਤ ਦੀ। ਇਨਸਾਨੀਅਤ। ਅਵਲ ਫਸਟ ਐਂਡ ਲਾਸਟ ਇਨਸਾਨੀਅਤ ਜੀ। ਪਲੱਸ ਅੱਲਾ ਦੀ ਮਖਲੂਕ। ਇਨਸਾਨੀਅਤ ਰਾਈਟ ਹੈਂਡ ਤੇ ਜਿਹੜੀ ਜਿਤਨੀ ਵੀ ਅੱਲਾ ਦੀ ਮਖਲੂਕ ਹੈ ਉਹਦੇ ਵਿੱਚ ਤੁਸੀਂ ਜਾਨਦਾਰ ਤੋਂ ਲੈ ਕੇ ਇਹ ਜਿਹੜੇ ਪੌਦੇ ਨੇ ਜਿਹੜੇ ਅਸੀਂ ਦੇਖ ਰਹੇ ਹਾਂ ਦਰਖਤ, ਇਹ ਬੇਜਾਨ ਨਹੀਂ ਨੇ, ਇਹ ਵੀ ਅੱਲਾ ਦੀ ਮਖਲੂਕ ਹੈ। ਸਾਨੂੰ ਇਹ ਆਕਸੀਜਨ ਦਿੰਦੇ ਨੇ, ਸਾਨੂੰ ਫਲ ਦਿੰਦੇ ਨੇ, ਸਾਨੂੰ ਸਾਇਆ ਦਿੰਦੇ ਨੇ। ਅਸੀਂ ਜਿੱਥੇ ਜਿੱਥੇ ਪੌਦਾ ਲੱਗਿਆ ਉਹਨੂੰ ਕੱਟਣਾ ਵੱਢਣਾ ਨਹੀਂ, ਪਾਣੀ ਉਹਨਾਂ ਨੂੰ ਦੇਣਾ, ਉਹਨਾਂ ਦੀ ਹਿਫਾਜ਼ਤ ਕਰਨੀ ਹੈ। ਜਿੱਥੇ ਜਾਨਵਰ ਦੇਖਣਾ ਕੁੱਤਿਆਂ ਦੁਰ 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 नहीं कहना दूर 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 प्यासा पानी पिलाओ, चिड़ी जानवर को ऐसा किसी पास पानी पिलाओ, सड़क पर जाते पानी पिलाओ। ਜਿਹੜੀ ਇਹ ਖਿਦਮਤ ਹੈ ਤੁਹਾਡੀ ਨਮਾਜ਼ ਕਜ਼ਾ ਹੋ ਸਕਦੀ ਹੈ ਜੀ। ਨਮਾਜ਼ ਅੱਲਾ ਕਹੇਗਾ ਕਜ਼ਾ ਕਰ ਲੈ, ਜਿਹੜੀ ਨਾ ਤੂੰ ਕਿਸੇ ਦੀ ਖਿਦਮਤ ਮੇਰੀ ਮਖਲੂਕ ਦੀ ਨਹੀਂ ਕੀਤੀ, ਉਹ ਹੋਰ ਕਰ ਗਿਆ, ਉਹ ਤੂੰ ਕਜ਼ਾ ਨਹੀਂ ਫਿਰ ਕਰ ਸਕੇਗਾ, ਉਹਦਾ ਸਵਾਬ ਉਹ ਦੂਸਰਾ ਬੰਦਾ ਲੈ ਜਾਏਗਾ। ਮੈਂ ਦੇਖ ਰਿਹਾ ਸਾਂ ਕਿ ਤੁਸੀਂ ਇੱਕ ਬਹੁਤ ਖੂਬਸੂਰਤ ਦੀਵਾਨ ਬਣਾਇਆ ਹੈ। ਅਲਹਮਦੁਲਿਲਾ। ਇੱਥੇ ਮੁਰਾਕਬਾ ਵਗੈਰਾ ਹੁੰਦਾ ਹੈ ਕਿ ਜੀ ਐਕਚੁਅਲੀ ਮੇਰੇ ਤੁਸੀਂ ਦੇਖੋਗੇ ਬਾਹਰ ਨਿਕਲ ਕੇ ਤੇ ਚਿਸ਼ਤੀ ਹਾਊਸ ਦੇ ਅੰਦਰ ਮੇਰਾ ਇੱਕ ਸ਼ੌਕ ਹੈ ਕਿ ਛੋਟਾ ਮੋਟਾ ਮੈਂ ਇਹਨਾਂ ਨੂੰ ਆਪਣੀ ਜਿਹੜੀ ਬੈਕ ਹਿਸਟੋਰੀਕਲ ਹਿਸਟਰੀ ਉਹਦੇ ਨਾਲ ਥੋੜਾ ਮੈਚ ਕਰਦਾ ਰਹਾਂ। ਜੀ ਜੀ। ਜੋ ਵੀ ਸਾਡੀ ਕੋਈ ਕਲਚਰ ਕਹਿ ਲਓ ਜਾਂ ਸਾਡੇ ਰਾਇਲ ਫੈਮਲੀਆਂ ਸਨ ਜਿਹੜੀਆਂ ਕੋਈ ਮੁਗਲੀਆ ਦੌਰ ਦੇ ਉਹਨਾਂ ਦੇ ਜੀ, ਤਾਂ ਮੈਂ ਹਰ ਜਗ੍ਹਾ 'ਤੇ ਜਿੱਥੇ ਜਿੱਥੇ ਮੈਨੂੰ ਚਾਂਸ ਮਿਲਦਾ ਗਿਆ ਮੈਂ ਉੱਥੇ ਵੁੱਡ ਵਰਕ ਕੀਤਾ ਹੈ। ਵੁੱਡ ਵਰਕ ਪਿਓਰ ਦਿਆਰ ਦਾ ਤੇ ਹੈਂਡ ਵਰਕ ਸਾਰਾ ਹੈ ਜੀ। ਇਸ ਬਾਤ ਦੇ ਪਠਾਨ ਉਹਨਾਂ ਭਾਈ ਨੇ ਬਣਾਇਆ। ਤੇ ਫਿਰ ਮੈਂ ਇੱਥੇ ਬੈਠ ਕੇ ਕੁਰਾਨ ਪਾਕ ਪੜ੍ਹਦਾ ਸੀ, ਇੱਥੇ ਬੈਠ ਕੇ ਸਮ ਟਾਈਮ ਤਨਹਾਈ 'ਚ ਬਾਹਰ ਦੇਖਣਾ, ਤਾਂ ਸੋਫੇ 'ਤੇ ਬੈਠ ਕੇ ਮੈਨੂੰ ਸਕੂਨ ਨਹੀਂ ਸੀ ਮਿਲਦਾ। ਜੀ। ਤੇ ਫਿਰ ਮੈਂ ਇਹਨੂੰ ਕਿਹਾ ਛੋਟਾ ਜਿਹਾ ਇੱਕ ਦੀਵਾਨ ਬਣਾओ ਦਾ ਨਾ कोई दीवान चिश्ती, क्या बात। वो जो मैं कुरान पाक भी पढ़ना तेरी ख़ास है, मैं अपने माँ बाप याद कर बस अल्लाह रसूल कुरान के बाद मेरी सांस, मेरी ऑक्सीजन, मेरा रिज्क, मेरा चलना, मेरा फिरना, मेरी ज़िंदगी का मुस्तकबिल, मेरी आखिरत, मेरा माँ मेरा बाप, मेरे को मेरा एहसास है। दुनिया के किहड़े किहड़े मुल्क फिरे? माशाअल्लाह। मैं जी फस्ट टाइम मैं लीव द पाकिस्तान 1980 ਦੇ ਵਿੱਚ ਮੈਂ ਪੁਲਿਸ 'ਚ ਸੀ ਤਾਂ ਛੋੜ ਦਿੱਤਾ ਫॉर सम रीज़न। ਜੀ। मैं बाई रोड पाकिस्तान ट्रैवल किया, अफगानिस्तान, टर्की, ईरान, जो बल्कन कंट्रीज़ ने। फिर मैं बाई रोड ही फिरदा रहा, तो फिर अल्लाह ने मैंने किया मैं सैटल हो गया इंग्लैंड के अंदर। फिर मैं बाई रोड ही वापस आया शौकिया ड्राइव करके हर चीज़ के नाल। मैं तकरीबन मिडल ईस्ट ऑल कंट्रीज़ मोस्टली तकरीबन यूरोप सारा ही अल्हम्दुलिल्लाह, स्पेशली 3-4 कंट्रियां ने मेरा जस्ट लाइक ए होम, जर्मनी, हॉलैंड, फ्रांस, इटली ਤੇ ਇੰਗਲੈਂਡ ਤੇ ਮੇਰੇ ਵਾਸਤੇ ਸ਼ਦਰਾ ਹੈ। ਜੀ ਜੀ। ਇੰਗਲੈਂਡ 'ਚ ਮੈਂ ਫਿਰਨਾ ਹੋਵੇ ਤੇ ਮੈਨੂੰ ਗੋਰੇ ਘੱਟ ਲੱਭਦੇ ਨੇ ਤੇ ਸ਼ਦਰੀਏ ਤੇ ਉੱਥੇ ਲਾਹੌਰੀਏ ਤੇ ਉੱਥੇ ਗੁਜਰਾਂਵਾਲੀਏ ਤੇ ਜੇਲਮ ਤੇ ਮੀਰਪੁਰੀਏ। ਤੇ ਮੈਂ ਕਹਿੰਦਾ ਯਾਰ ਗੱਲ ਸੁਣੋ, ਕੋਈ ਗੋਰਾ ਕਿਰਾਏ 'ਤੇ ਲੈ ਆਉਂਦੇ ਕੋਈ ਇੱਥੇ ਫੜਾਉਂਦੇ ਟੁਰਾਉਂਦੇ, ਸਾਨੂੰ ਪਤਾ ਲੱਗਾ ਅਸੀਂ ਇੰਗਲੈਂਡ 'ਚ ਗਏ ਆ। ਜੀ ਜੀ। ਇਸ ਤਰ੍ਹਾਂ ਦੇ ਮਜ਼ਾ ਨਹੀਂ ਨਾ ਆ ਰਿਹਾ। ਤੇ ਦਰਅਸਲ ਜਿੱਥੇ ਜਿੱਥੇ ਅੱਲਾ ਨੇ ਮੈਨੂੰ ਪਹੁੰਚਾਇਆ, ਜਿੱਥੇ ਜਿੱਥੇ ਮੇਰਾ ਰਿਸਕ ਸੀ, ਮੈਂ ਉੱਥੇ ਆਪਣਾ ਵਕਤ ਗੁਜ਼ਾਰਿਆ ਅਲਹਮਦੁਲਿਲਾ। ਕਿੱਥੇ ਜਾਣ ਦੀ ਖੁਆਇਸ਼ ਬਾਕੀ ਹੈ ਦਿਲ? ਅੱਲਾਹੁ ਅਕਬਰ, ਅੱਲਾਹੁ ਗੁੱਡ। ਸੋ ਦੋ ਚੀਜ਼ਾਂ ਰਹਿ ਗਈਆਂ ਬਾਕੀ ਜੀ। ਅਹਿਲੇ ਬੈਤ ਦੇ ਕਦਮਾਂ 'ਚ, ਨਜਫ 'ਚ, ਕਰਬਲਾ 'ਚ। ਉਸ ਤੋਂ ਬਾਅਦ ਮੇਰੇ ਪਿਆਰੇ ਅਜ਼ੀਜ਼ ख्वाजा मुईनुद्दीन चिश्ती रहमत के दर ते जाके फिर जो अल्लाह की मर्जी हो अगों चलाए ना चलाए, ਉਹਦੀ ਦਰਖਾਸਤ ਹੈ ਕਿ ਅੱਲਾਹ ਮੌਕਾ ਜ਼ਰੂਰ ਦੇ ਦੀ ਮੈਨੂੰ। ਮੈਂ ਛੋਟੀ ਉਮਰ 'ਚ ਸਭ ਤੋਂ ਪਹਿਲਾਂ ਹਜ ਕੀਤਾ ਜੀ ਅਲਹਮਦੁਲਿਲਾ। ਉਮਰੇ ਜਿੰਨੀ ਤੌਫੀਕ ਹੁੰਦੀ ਅੱਲਾਹ ਨੇ ਮੈਨੂੰ, ਮੈਂ ਕਰਦਾ ਗਿਆ। ਤੇ ਬਸ ਉਹਨਾਂ ਇਹ ਕਿ ਮੈਂ ਜ਼ਿਆਦਾ ਮੇਰਾ ਰੁਝਾਨ ਬਾਈ ਨੇਚਰ ਵੀ अल्लाह की बड़ी मेहरबानी मेरे उपर। मैं औली अल्लाह दा ते सूफिया दा जितने भी अल्लाह के महबूब बंदे ने जो हयात ने, जी जी, पीर शीर छोड़ के, जो गद्दी नशीन छोड़ के, सारे कारोबारी दुकाना छोड़ के, ਜਿਹੜੇ ਅੱਲਾ ਦੇ ਮਹਿਬੂਬ ਬੰਦੇ ਨੇ, ਭਾਵੇਂ ਉਹ ਮਸਜਿਦ ਝਾੜੂ ਦੇ ਰਿਹਾ ਨਾ, ਸਾਰੇ ਦਿਨ ਝਾੜੂ ਦੇ ਜਾ ਰਿਹਾ, ਉਹਦੇ ਕੋਲ ਕਿਰਾਏ ਦੇ ਮਕਾਨ ਦਾ ਉਹਦੇ ਕੋਲ ਹੈਗਾ, ਟੁੱਟੀ ਦਿੱਤੀ ਹੈ। ਮੇਰੇ ਵਾਸਤੇ ਅੱਲਾ ਦੇ ਵਲੀ, ਮੈਂ ਉਹਦੇ ਕੋਲ ਬੈਠ ਜਾਂਦਾ। ਮੇਰੇ ਵਾਸਤੇ 1000 ਦਰਜੇ ਬਿਹਤਰ ਹੈ ਕਿਸੇ ਉਸ ਪੀਰ ਨਾਲੋਂ ਜਿਹਦੇ 36,000 ਮਰੀਦ ਹੋਣ ਔਰ 35,000 ਨੂੰ ਨਮਾਜ਼ ਵੀ ਨਾ ਆਉਂਦੀ ਹੋ। ਮੈਂ ਉਸ ਵਲੀ ਦੇ ਕਦਮਾਂ 'ਚ ਬੈਠ ਕੇ ਉਹਦੀ ਜੁੱਤੀ ਪਾਲਿਸ਼ ਕਰਨ ਵਾਲਾ ਮੈਂ ਫਕੀਰ ਆਦਮੀ ਹਾਂ। ਸਿਆਸਤ ਸਭ ਤੋਂ ਅੱਛੀ ਕਿਹੜੀ ਹੁੰਦੀ? ਦੇਖੋ ਜੀ, ਸਿਆਸਤ ਮੈਂ ਜਦੋਂ ਇਲੈਕਸ਼ਨ ਦਾ ਹਿੱਸਾ ਲਿਆ 2 years ਬਿਫੋਰ, ਇਹ ਲਾਸਟ ਈਅਰ, ਆਮ ਸੌਰੀ, ਕੋਈ ਇਰਾਦਾ ਨਹੀਂ ਸੀ ਜੀ। ਮੈਨੂੰ ਕਾਫੀ ਮੀਡੀਆ ਨੇ ਪੁੱਛਿਆ, ਦੋਸਤ ਅਹਿਬਾਬ ਨੇ ਕਿ ਤੁਸੀਂ ਸਿਆਸਤ 'ਚ ਕਿਉਂ ਆ ਗਏ? ਤੁਸੀਂ ਤੇ ਤੁਹਾਡਾ ਦੀ ਇੱਕ ਫਲਾਈ ਕੰਮ ਨੇ, ਖਿਦਮਤ ਖਲਕ ਦਾ, ਤੁਹਾਨੂੰ ਉਹਦੇ 'ਚ ਟਾਈਮ ਨਹੀਂ, ਤੁਹਾਡਾ ਬਿਜ਼ਨਸ ਨੇ, ਤੁਹਾਡੇ ਸਿਆਸਤ 'ਚ ਕਿਉਂ ਆ? ਜੇ ਤੇ ਇਤਨਾ ਗਹਿਰਾ ਗੜਾ ਹੈ, ਜੇ ਗਿਰ ਗਏ ਤੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਉਹਦਾ ਅੰਜਾਮ ਕਿਸੇ ਨਹੀਂ ਪਤਾ, ਗੁੱਡ ਵੀ ਹੋ ਸਕਦਾ, ਬੈਡ ਵੀ ਹੋ ਸਕਦਾ। ਮੈਂ ਜੋ ਦੇਖਿਆ ਸੀ, ਜੇ ਮੈਨੂੰ ਹਰ ਕੋਈ ਬੰਦਾ ਪੁੱਛਦਾ ਸੀ ਕਿ ਤੁਸੀਂ, ਮੈਂ ਵਾਸਾ ਦੇ ਦਫ਼ਤਰ ਗਿਆ, ਗੈਸ ਦੇ ਦਫ਼ਤਰ ਗਿਆ, ਜਾਂ ਕਿਸੇ ਵੀ LDA ਦੇ ਦਫ਼ਤਰ, ਜਾਂ ਜਿੱਥੇ ਜਿੱਥੇ ਗਰੀਬ ਦੀ ਕੋਈ
ਨਹੀਂ ਸੀ ਪਹੁੰਚ ਜੀ ਜੀ ਥਾਣਿਆਂ 'ਚ ਮੈਨੂੰ ਲੈ ਜਾਂਦੇ ਸਨ ਜੀ ਤੁਹਾਡਾ ਤਾਰਫ ਜੀ ਮੈਂ ਸੁਹੇਲ ਚਿਸ਼ਤੀ ਉਹਨੇ ਕਿਹਾ ਜੀ ਭਾਜੀ ਉੱਥੇ ਬੈ ਜੋ ਵੀ ਪਰ ਮਮਦਾਦ ਚਿਸ਼ਤੀ ਬੈਠਾ ਖਬਰ ਚਿਸ਼ਤੀ ਬੈਠਾ ਫਲਾਣਾ ਚਿਸ਼ਤੀ ਪੂਰੀ ਕਿਹੜੇ ਚਿਸ਼ਤੀ ਹੈ। ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਇਸ ਤਰ੍ਹਾਂ ਕੰਮ ਨਹੀਂ ਬਣਨਾ ਜੀ ਤੂੰ ਇਲੈਕਸ਼ਨ ਲੜ ਹੋ ਸਕਦਾ ਅੱਲਾ ਕਰਦਾ ਕਿ ਤੈਨੂੰ ਐਸਾ ਕੋਈ ਟਾਈਟਲ ਦੇ ਹੀ ਦਿੰਦਾ ਜੀ ਜੀ ਚੌਧਰੀ ਸੁਹੇਲ ਇਕਬਾਲ ਚਿਸ਼ਤੀ MP ਹੈ ਤੈਨੂੰ ਲੋੜ ਹੀ ਨਹੀਂ ਫਕਾਣੀ ਥਾਣਿਆਂ ਜਾਣ ਦੀ ਤੇ ਦਫ਼ਤਰਾਂ ਜਾਣ ਦੀ फ़ोन कर टन जी आप चिश्ती साहब से MP साहब से बात कर रहे हैं उन्होंने कहा सर हुक्म और then he never asked me a next question उन्होंने कहा सर हुक्म जी ਤੇ ਸਰ ਇੱਥੇ ਹੁਕਮ ਤੇ ਅਹਿਕਾਮ ਵੱਡੇ ਟਾਈਟਲ ਦੇ ਨਾਲ ਨੇ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਖੁਦਾ ਦੀ ਕਸਮ ਗਰੀਬ ਦਾ ਸਭ ਤੋਂ ਵੱਡਾ ਟਾਈਟਲ ਹੈ ਮੁਫਲਿਸੀ ਇਸ ਤੋਂ ਵੱਡਾ ਕੋਈ ਟਾਈਟਲ ਨਹੀਂ ਤੇ ਮੁਫਲਿਸੀ ਉਹਦੇ ਵਾਸਤੇ ਮੈਂ ਇਹ ਸਮਝਾਂਗਾ ਇਮਤਿਹਾਨ ਵੀ ਹੈ ਤੇ ਸਜ਼ਾ ਵੀ ਹੈ ਅੱਲਾ ਬਚਾ ਕੇ ਰੱਖੇ ਜ਼ਿੰਦਗੀ 'ਚ ਕੋਈ ਐਸਾ ਮੁਸ਼ਕਲ ਟਾਈਮ ਹਾਏ ਹਾਏ ਜਿੰਨੇ ਬਹੁਤ ਜ਼ਿਆਦਾ ਦਿਲ ਬਰਦਾਸ਼ਤ ਕਰ ਸਰ ਜੀ ਮੇਰੇ ਸਿਰ ਤੇ ਨੇ ਵਾਲ ਹੀ ਨੇ ਜਿਹਨੇ ਮੈਂ ਮੁਸ਼ਕਲ ਟਾਈਮ ਦੇਖੇ ਨੇ ਜੀ ਪਰ ਮੈਂ ਦੋ ਦਾ ਜ਼ਿਕਰ ਜ਼ਰੂਰ ਕਰ ਦੇਣਾ ਮੁਖਤਸਰ 1986 ਮੇਰੀ ਵਾਲਦਾ ਸਾਹਿਬਾ ਦੀ ਡੈਥ ਹੋਈ ਮੈਂ ਉਹਦੇ ਜੇਲ੍ਹ 'ਚ ਸੀ ਇੰਗਲੈਂਡ ਫॉर ਨਥਿੰਗ ਫॉर नो ਰੀਜ਼ਨ ਜੀ ਉਹ ਮੈਂ ਨਹੀਂ ਪਹੁੰਚ ਸਕਿਆ ਸੀ ਉਹਨਾਂ ਤੇ ਮੇਰੇ ਵਾਸਤੇ ਉਹ ਬਹੁਤ ਬੜੀ ਤਕਲੀਫ ਦਾ ਬਾਇਸ ਸੀ ਅੱਲਾਹ ਤਾਲਾ ਮੈਨੂੰ ਮਾਫ ਫਰਮਾਏ ਲੋਕੀ ਸੋਚਦੇ ਕਿ ਜੇਲ੍ਹ 'ਚ ਕਿਉਂ ਸੀ ਇਹ ਜ਼ਰੂਰੀ ਨਹੀਂ ਹੁੰਦਾ ਜੀ ਕਿ ਬੰਦਾ ਕ੍ਰਾਈਮ ਕਰਕੇ ਜੇਲ੍ਹ 'ਚ ਜਾਂਦਾ ਜੀ ਜੀ ਪਾਕਿਸਤਾਨ ਦੇ ਅੰਦਰ ਵੀ ਯੂਰਪ ਦੇ ਅੰਦਰ ਵੀ ਮੇਰੀ ਕੋਈ ਖੂਨ ਦੇ ਰਿਸ਼ਤੇ ਨਹੀਂ ਨੇ ਜੀ ਜੀ ਜੇ ਉਹ ਬੈਠੀ ਹੈ ਇੱਕ ਵਿਚਾਰੀ ਅਮਰੀਕਾ ਦੇ ਅੰਦਰ ਜੇਲ੍ਹ ਦੇ ਅੰਦਰ ਇੱਕ ਔਰਤ ਜੀ ਜੀ ਅਸਕੇ ਕੀ ਨਾਂ ਜੀ ਉਹਨਾਂ ਦਾ ਆਫੀਆ ਸਿੱਦੀਕੀ ਆਫੀਆ ਸਿੱਦੀਕੀ ਸਾਹਿਬ ਹੋ ਸਕਦਾ ਉਹਨਾਂ ਨੇ ਜੇਲ੍ਹ ਐਸੇ ਕਈ ਹੋਰ ਬੇਗੁਨਾਹ ਵੀ ਬੈਠੇ ਨੇ ਦੁਨੀਆ ਦੇ ਅੰਦਰ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜੁਰਮ ਕਰਕੇ ਜਾਣਾ ਸੈਕਿੰਡ ਇਹ ਵੇ ਕਿ ਇਹ ਵੀ ਦੇਖੋ ਮੈਂ ਜੁਰਮ ਨਹੀਂ ਕੀਤਾ ਮੈਂ 6 ਮਹੀਨੇ ਜੇਲ੍ਹ ਕੱਟ ਲਈ ਜਰਮਨੀ ਦੇ ਅੰਦਰ 9/11 ਦਾ ਹੋਇਆ ਵਾਕਿਆ ਮੇਰੇ ਕੋਲ ਪਾਕਿਸਤਾਨ ਤੋਂ ਤਬਲੀਗ ਜਮਾਤਾਂ ਵਾਲੇ ਆਉਂਦੇ ਨੇ ਉੱਥੇ ਵੀ ਸਾਡਾ ਇੱਕ ਸਿਲਸਿਲਾ ਹੈ ਮੇਰੇ ਸਟਾਫ ਕਾਫੀ ਹੈ ਮਾਸ਼ਾਅੱਲਾ ਪਾਕਿਸਤਾਨੀ ਹੈ ਮੁਸਲਮਾਨ ਅਸੀਂ ਹਰ ਜੁਮੇਰਾਤ ਨੂੰ ਦਰੂਦ ਪਾਕ ਦਾ ਉੱਥੇ ਜ਼ਿਕਰ ਕਰਦੇ ਸੀ ਅਲਹਮਦੁਲਿਲਾ ਉਹ ਫਿਰ ਮੈਂ ਨਜ਼ਰਾਂ 'ਚ ਆ ਗਿਆ ਉਹਨਾਂ ਸਮਝਿਆ ਕਿ ਵੀ ਸ਼ਾਇਦ ਇਹਦਾ ਕੋਈ ਟੈਰਰਿਸਟ ਉਹਨਾਂ ਲੈ ਕੇ ਉਹ ਮੈਨੂੰ ਪਕੜ ਕੇ ਲੈ ਗਏ 6 ਮਹੀਨੇ ਮੇਰੀ ਇਨਵੈਸਟੀਗੇਸ਼ਨ ਕਰਦੇ ਰਹੇ ਬਿਜ਼ਨਸ ਮੇਰੇ ਫਲਾਪ ਸਭ ਕੁਛ ਗਿਆ ਉਹ ਵੀ ਬੜਾ ਹਾਰਡ ਟਾਈਮ ਸੀ ਕਿ ਮੈਂ ਫਿਰ ਡਾਊਨ ਟੂ ਅਰਥ ਹੋ ਗਿਆ ਤੇ ਪੈਨੀਲੈਸ ਹੋ ਗਿਆ ਅੱਲਾ ਨੇ ਮੈਨੂੰ ਫਿਰ ਉਠਾ ਲਿਆ ਕਿ ਮੈਂ ਐਸਾ ਜੁਰਮ ਨਹੀਂ ਸੀ ਕੀਤਾ ਜੇ ਅੱਲਾ ਨੂੰ ਪਸੰਦ ਨਾ ਪਸੰਦੀਦਾ ਹੁੰਦਾ ਤਾਂ ਮੈਨੂੰ ਸਜ਼ਾ 'ਚ ਹੀ ਰੱਖਦਾ ਜੀ ਜੀ ਤੇ ਤਕਲੀਫ ਤੇ ਦੇਖੋ ਤੁਸੀਂ ਹਰ ਵਕਤ ਤੁਹਾਨੂੰ ਛੋਟੀ ਛੋਟੀ ਤਕਲੀਫ ਤੁਹਾਡੇ ਸਾਹਮਣੇ ਆਉਂਦੀ ਹੈ ਮੁਸ਼ਕਿਲ ਦੇ ਵਾਸਤੇ ਦੁਆ ਮਤ ਕਰੋ ਕਿ ਯਾ ਅੱਲਾ ਮੈਨੂੰ ਮੁਸ਼ਕਿਲ ਤੋਂ ਬਾਹਰ ਕੱਢ ਮੈਂ ਮੁਸ਼ਕਿਲ ਦਾ ਸਾਹਮਣਾ ਨਹੀਂ ਕਰ ਸਕਦਾ ਯਾ ਅੱਲਾ ਮੈਨੂੰ ਤੌਫੀਕ ਅਤਾ ਫਰਮਾਏ ਮੁਸ਼ਕਿਲ ਦਾ ਸਾਹਮਣਾ ਕਰਾਂ ਹਾਂ ਹਾਂ ਜਿਸ ਤਰ੍ਹਾਂ ਮੈਂ ਮੁਸ਼ਕਿਲ ਦਾ ਸਾਹਮਣਾ ਕਰਾਂਗਾ ਨਾ ਤੇ ਤੇਰੀ ਯਾਦ ਹਰ ਵਕਤ ਰਹੇਗੀ ਤੂੰ ਮੈਨੂੰ ਬਾਹਰ ਕੱਢ ਦੇਗਾ ਇੱਕ ਤੂੰ ਖੁਦਾ ਇੱਕ ਵਾਰੀ ਫਰਿਆਦ ਤੇ ਖਤਮ ਹੋ ਜਾਏਗਾ ਮੈਨੂੰ ਸਾਹਮਣਾ ਕਰਨ ਤੌਫੀਕ ਦੇ ਨਾ ਤੇ ਮੁਸ਼ਕਿਲਾਂ ਸੈਕਟਾਂ 'ਚ ਖਤਮ ਹਨ ਪੈਗੰਬਰਾਂ ਦੀ ਵੀ ਨਹੀਂ ਹੋਈਆਂ ਤੇ ਚਿਸ਼ਤੀ ਸਾਹਿਬ ਕੌਣ ਨੇ ਜਿਸ ਤਰ੍ਹਾਂ ਸਿਲਸਿਲਾ ਚੱਲਦਾ ਰਹੇਗਾ ਹਫਤਾ ਮਹੀਨਾ ਅੱਲਾ ਤੇ ਮੈਂ ਅਸੀਂ ਇਕੱਠੇ ਰਵਾਂਗੇ ਤੇ ਮੁਸ਼ਕਿਲ ਕੁਸ਼ਾ ਅੱਲਾ ਹੈ ਉਸ ਤੋਂ ਬਾਅਦ ਅੱਲਾ ਵਾਲੇ ਨੇ ਹਾਂਜੀ ਹਾਂਜੀ ਆਮੀਨ ਫਲਾਈ ਕੰਮਾਂ ਦੇ ਵਿੱਚੋਂ ਕਿਹੜੇ ਕੰਮ ਤੁਹਾਡੀ ਜ਼ਿੰਮੇਵਾਰੀ ਦੇ ਵਿੱਚ ਨੇ ਇਸ ਟਾਈਮ ਜਿਹੜੇ ਤੁਸੀਂ ਕਰ ਰਹੇ ਹੋ ਅਸੀਂ ਸਰਕਾਰੀ ਸਕੂਲ ਜਿਹੜਾ ਉਹ ਸਕੂਲ ਵਿੱਚ ਮੇਰੀ ਤਾਲੀਮ ਪਹਿਲੀ ਕਲਾਸ ਤੋਂ ਪ੍ਰਾਇਮਰੀ ਸਕੂਲ ਜੀ ਮੈਂ ਤੇ ਵਿਜ਼ਿਟ ਕੀਤਾ ਬੱਚਿਆਂ ਦੇ ਸਕੂਲਾਂ ਵਿਜ਼ਿਟ ਕੀਤਾ ਕਾਲਜਸ ਵਿਜ਼ਿਟ ਕੀਤਾ ਸ਼ਹਿਰ 'ਚ ਜੀ ਜੀ ਔਰ ਸਰਕਾਰੀ ਸਕੂਲ ਸਰਕਾਰੀ ਕਾਲਜ ਬੱਚੇ ਘਰੋਂ ਪਾਣੀ ਲੈ ਕੇ ਆਉਂਦੇ ਸਨ ਬੋਟਲ ਭਰ ਕੇ ਤੇ ਪਾਣੀ ਪੀਂਦੇ ਸਨ ਹੁਣ ਗਰਮੀ 'ਚ ਇੱਕ ਬੱਚੇ ਨੂੰ ਚਾਹੀਦਾ 1.5 ਲੀਟਰ ਪਾਣੀ ਉਹ ਹਾਫ ਲੀਟਰ ਬੋਤਲ ਪੀ ਕੇ ਖਤਮ ਫਿਰ ਹਲਕਾਨ ਫਿਰ ਮਾਸਟਰਾਂ ਦੀਆਂ ਮੁਸਤਾਨੀਆਂ ਸਖਤੀਆਂ ਫਿਰ ਵੈਦਰ ਇਹ ਉਹ ਤੇ ਮੈਂ ਸਭ ਤੋਂ ਮੈਂ ਕਿਹਾ ਜੇ ਤੂੰ ਇੱਥੇ ਪਾਣੀ ਦੇ ਪਲਾਂਟ ਲਗਾ ਦਿੱਤੇ ਤੇ ਸਮਝੀ ਤਾਂ ਆਪਣੀ ਕਬਰ ਖੋਲ ਕੇ ਨਾ ਹਵਾ 'ਚ ਲੈ ਗਿਆ ਇਸ ਲਈ ਅਲਹਮਦੁਲਿਲਾ ਗਰਲਸ ਸਕੂਲ 'ਚ ਵਾਟਰ ਪਲਾਂਟ ਲਗਾਏ ਫਿਰ ਨਾਲ ਅਸੀਂ ਬॉयਜ਼ ਸਕੂਲ ਹੈ ਸਕੂਲ ਵਿੱਚ ਲਗਾਏ ਔਰ ਉਹਨਾਂ ਦੀ ਹੋਰ ਰਿਪੇਅਰ ਵਰਕ ਉਹਨਾਂ ਦੇ ਕੋ ਵਾਸ਼ਿੰਗ ਦਾ ਸਿਸਟਮ ਟੋਇਲੇਟ ਉਹਨਾਂ ਦੇ ਜੋ ਵੀ ਹੈ ਬੈਕ ਟੂ ਅਸੀਂ ਨਾਰਮਲ ਲਿਆਂਦਾ ਕਿ ਜਿਸ ਨਵਾਂ ਸਕੂਲ ਬਣਿਆ ਆਊਟਸਾਈਡ ਦੀਵਾਰ ਉਹਨਾਂ ਦੀ ਸੇਫਟੀ ਉਹਨਾਂ ਦੇ ਗਾਰਡਨ ਫਿਰ ਕਾਲਜਸ ਦੇ ਅੰਦਰ ਵੀ ਅਸੀਂ ਉੱਥੇ ਪਾਣੀ ਦੇ ਪਲਾਂਟ ਲਗਾਏ ਅਲਹਮਦੁਲਿਲਾ ਉੱਥੇ ਪਾਰਕ ਬਣਾ ਰਹੇ ਨੇ ਹੋਰ ਪਾਰਕ ਮੈਂ ਬੜੇ ਬਣਾ ਰਹੇ ਜਿਹੜਾ ਮੇਰੇ ਸਿਆਸਤ ਤੋਂ ਹਟ ਕੇ ਵੇ ਜੀ ਜੀ ਇਹ ਨਹੀਂ ਕਿ ਮੇਰਾ ਜੀ ਹਲਕਾ ਹੈ ਉਹਦੇ ਵਿੱਚ ਮੈਂ ਜਾ ਕੇ ਕੰਮ ਕਰਾਂਗਾ ਤੇ ਮੇਰੇ ਕੋ ਵੋਟਰ ਜਾਂ ਕੰਪੇਨ ਨਥਿੰਗ ਟੂ ਵਿਦ ਦਿਸ ਥਿੰਗ ਗੌਰਮੈਂਟ ਮੈंने ਕਿਹਾ ਜਿਸ ਤਰ੍ਹਾਂ ਇੱਥੇ ਪਲਾਂਟੇਸ਼ਨ ਕਰ ਦਿਓ ਤੇ ਮੈਂ ਕਰ ਦਿੱਤਾ ਜੋ ਮੇਰੇ ਕੋ ਅਫੋਰਡ ਮੈਂ ਕਰ ਸਕਦਾ ਦੈਟਸ ਆਲ ਫਿਊਚਰ ਪਲਾਨ ਕੀ ਨੇ ਤੁਹਾਡੇ ਫਿਊਚਰ ਪਲਾਨ ਇਹ ਕਿ ਅੱਲਾਹ ਤਾਲਾ ਕਿ ਜੋ ਮੇਰੇ ਮਾਦੀ 'ਚ ਗਲਤੀਆਂ ਕਰ ਬੈਠਾ ਉਹਦਾ ਤੂੰ ਮੈਨੂੰ ਰਸਤਾ ਦੱਸ ਸਕਦਾ ਕਿ ਮੇਰੇ ਵਾਸਤੇ ਕੀ ਬਿਹਤਰ ਹੈ ਕੀ ਨਹੀਂ ਬਿਹਤਰ ਉਹਦੇ ਮੁਤਾਬਕ ਮੈਂ ਪਲਾਨ ਬਣਾਉਂਗਾ ਪਲਾਨ ਮੇਰੇ ਅੱਲਾ ਜੀ ਦਾ ਮੈਂ ਐਵਰੀ ਡੇ ਜੋ ਸਵੇਰ ਉੱਠਣਾ ਵਾ ਦੁਆ ਕਰਕੇ ਉੱਠਣਾ ਅੱਲਾ ਮੈਨੂੰ ਪਲਾਨ ਦੇ ਇੱਕ ਸ਼ਡਿਊਲ ਹੈ ਮੇਰੇ ਕੋਲੋਂ ਪਲਾਨ ਬੰਦੇ ਦੀ ਹਜ਼ਾਰਾਂ ਸੋਚਾਂ ਨੇ ਹਜ਼ਾਰਾਂ ਖਵਾਇਸ਼ਾਂ ਨੇ ਮੇਰਾ ਪਲਾਨ ਉਹ ਜਿਹੜਾ ਅੱਲਾ ਦਾ ਪਲਾਨ ਹੈ ਜੀ ਸਭ ਤੋਂ ਮੇਰੀ ਇਹ ਹੁਣ ਖਵਾਇਸ਼ ਹੈ ਕਿ ਮੈਂ ਸਦਕਾ ਜਾਰੀਆ ਬਣ ਜਾਵਾਂ ਆਪਣੇ ਮਾਂ ਬਾਪ ਵਾਸਤੇ ਤੇ ਐਸਾ ਕੋਈ ਕੰਮ ਕਰ ਜਾਵਾਂ ਅੱਜ ਤੱਕ ਮੇਰੇ ਵਾਲਿਦ ਦਾ ਨਾਂ ਗੂੰਜ ਰਿਹਾ ਤੇ ਕਮ ਅਜ਼ ਕਮ ਇੰਨਾ ਕੋ ਮੇਰਾ ਵੀ ਗੂੰਜਦਾ ਰਹੇਗਾ ਤੇ ਮੇਰੀ ਔਲਾਦ ਵੀ ਬਿਹਤਰ ਹੋਏਗੀ ਮੇਰੇ ਮਾਂ ਬਾਪ ਵੀ ਜਿਹੜੇ ਨੇ ਆਖਿਰ 'ਚ ਸਮਰ ਜਾਣਗੇ ਤੇ ਮੇਰਾ ਇਲਾਕਾ ਵੀ ਸ਼ਾਇਦ ਮੈਨੂੰ ਦੇਖ ਕੇ ਕੋਈ ਨਾ ਕੋਈ ਅਵੇਅਰਨੈਸ ਆ ਜਾਏ ਹੋਰ ਕੋਈ ਸੁਹੇਲ ਚਿਸ਼ਤੀ ਪੈਦਾ ਹੋ ਜਾਏ ਔਰ ਹੋਏਗਾ ਮੇਰੇ ਨਾਲੋਂ ਸਭ ਬਿਹਤਰ ਨੇ ਮੇਰੇ ਜੈਸਾ ਕੋਈ ਨਹੀਂ ਮੈਂ ਹਮੇਸ਼ਾ ਦੇਖਿਆ
मेरे तो सब बेहतर ने, मेरे तो सब अगे ने। अल्लाह करे जी मैं बेहतर से बेहतर काम कर सकां, जो अल्लाह की मर्जी दी रज़ा है। ਜੀ ਸਾਡੀ ਯੂਥ ਦੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਕੀ ਪੈਗਾਮ ਦਿਓ? माशाअल्लाह देखो मैं ना ANF साढ़ा एक अदारा है, एंटी नारकोटिक फोर्स। ਜੀ 3 दिन पहले ਉਹਨਾਂ ਦੇ ਬ੍ਰਿਗੇਡੀਅਰ ਕਮਾਂਡਿੰਗ ਅਫੀਸਰ ਨੇ ਪੂਰੇ ਪੰਜਾਬ ਦੇ, ਬ੍ਰਿਗੇਡੀਅਰ ਸਿਕੰਦਰ ਸਾਹਿਬ, ਉਹਨਾਂ ਦੇ ਕੋਲ ਮੈਂ ਬੈਠਾ ਸੀ ਤੇ ਉਹ ਅਸੀਂ ਇਹ ਗੱਲ ਕਰ ਰਹੇ ਸਾਂ ਕਿ ਵੀ ਅਸੀਂ ਇਹ ਬੱਚਿਆਂ ਵਾਸਤੇ ਮਨਸ਼ਿਆਤ ਤੋਂ ਇਹਨਾਂ ਨੂੰ ਦੂਰ ਕਿੱਥੇ ਰੱਖੀਏ। ਜੀ ਕਾਲਜਿਸ, ਯੂਨੀਵਰਸਿਟੀ, ਸਟਰੀਟ ਜੋ ਵੀ ਹੈ, ਉਹ ਤਾਂ ਚਲੋ ਪੀ ਕੇ ਖਾ ਕੇ ਤੇ ਘਰ ਚਲੇ ਜਾਂਦੇ ਨੇ, ਸੜਕਾਂ ਦੇ ਬੱਚੇ ਗਿਰ ਗਏ ਨੇ, ਪੈ ਗਏ ਨੇ। ਜੀ ਇਹਨਾਂ ਦੇ ਇਲਾਜ ਵਾਸਤੇ ਅਸੀਂ ਹੁਣ ਜਨਾਬ ਮੈਂ ANF ਦੇ ਨਾਲ ਮਿਲ ਕੇ ਇਨਸ਼ਾਅੱਲਾ ਤਾਲਾ ਬਹੁਤ ਬੜੀ ਜਗ੍ਹਾ 100 ਏਕੜ ਉੱਥੇ ਉਹ ਹਸਪੀਟਲ ਬਣਵਾ ਰਹੇ ਨੇ। ਜੀ ਮੈਂ ਉਹਨਾਂ ਦੇ ਨਾਲ ਮਿਲ ਕੇ ਜੋ ਕੰਟਰੀਬਿਊਟ ਮੇਰੇ ਕੋਲ ਹੈ ਮੈਂ ਆਪਣੇ ਹਿੱਸੇ ਤੇ ਡਾਲ ਰਿਹਾ ਇਨਸ਼ਾਅੱਲਾ ਤਾਲਾ। ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਤਨੇ ਅਸੀਂ ਬਾਹਰ ਨਸ਼ਈ ਹੈ ਜੀ ਪਕੜ ਲਿਆ ਵਾਲਾ ਛੋੜ ਨਹੀਂ, ਅਸੀਂ ਉਹ ਜਿਸ ਤਰ੍ਹਾਂ ਕਿ ਸਵੀਟ ਪ੍ਰਿਜ਼ਨ ਹੈ ਉੱਥੇ ਲੈ ਜਾਵਾਂਗੇ, ਉਹਨਾਂ ਦਾ ਜਿਹੜਾ ਮੈਡੀਕਲ ਇਲਾਜ ਹੋਏਗਾ, ਉਹਨਾਂ ਦੇ ਜੋ ਟ੍ਰੀਟਮੈਂਟ ਹੋਏਗੀ, ਐਜੂਕੇਸ਼ਨ ਵਟਐਵਰ, ਅਸੀਂ ਇਨਸ਼ਾਅੱਲਾ ਤਾਲਾ ਉਹ ਸਾਡਾ ਪਲਾਨ ਹੈ ਕਿ ਅਸੀਂ ਯੂਥ ਨੂੰ ਇਸ ਪਾਸੇ ਐਂਟੀ ਡਰੱਗਸ। ਦੂਜੇ ਪਾਸੇ ਮੈਂ ਖੁਦ ਸਪੋਰਟਸਮੈਨ ਹਾਂ ਜੀ ਜੀ ਮੈਂ ਨੈਸ਼ਨਲ ਹਾਕੀ ਪਲੇਅਰ ਸੀ, ਪੁਲਿਸ ਦੇ ਵਿੱਚ ਵੀ ਮੈਂ ਹਾਕੀ ਸਪੋਰਟਸਮੈਨ ਐਸੇ ਗਿਆ। ਜਿਤਨੀ ਜੋ ਸਪੋਰਟਸ ਦੇ ਵਿੱਚ ਹੋ ਰਹੀ ਜੀ ਪਿਛਲੇ 4-5 ਸਾਲ ਤੋਂ ਉਹਦਾ ਸਪਾਂਸਰ ਚਿਸ਼ਤੀ ਹਾਊਸ ਹੈ। ਜੀ ਜੀ ਉਹ 50,000 ਰੁਪਏ ਹੋਵੇ ਭਾਵੇਂ 10 ਲੱਖ ਰੁਪਏ ਹੋਵੇ, ਹਰ ਕਲੱਬ, ਹਰ ਕਿਸੇ ਕ੍ਰਿਕਟ, ਫੁੱਟਬਾਲ, ਜਿਮਨੇਜ਼ੀਅਮ, ਕਰਾਟੇ, ਬੈਡਮਿੰਟਨ, ਜੋ ਵੀ ਐਥਲੈਟਿਕਸ ਹੈ ਉਹਦੀ ਸਪਾਂਸਰਸ਼ਿਪ ਚਿਸ਼ਤੀ ਹਾਊਸ ਕਰਦਾ। ਅਤੇ ਮੈਂ ਜਾਣਦਾ ਉਹਨਾਂ ਨੇ ਜਾ ਕੇ ਦੇਖਣਾ ਜੋ ਉਹਨਾਂ ਦੀ ਮਸਾਇਲ ਨੇ, ਵੱਡੇ ਮਸਾਇਲ ਨੇ ਸਾਰੇ ਇੱਥੇ ਗਰਾਊਂਡਸ ਵਗੈਰਾ ਕੋਈ ਨਹੀਂ, ਫੈਸਿਲਿਟੀਜ਼ ਕੋਈ ਨਹੀਂ, ਉਹ ਮੇਰੇ ਇਖਤਿਆਰ 'ਚ ਨੇ, ਉਹ ਗਵਰਨਮੈਂਟ ਦੇ ਕੰਮ ਨੇ। ਛੋਟੇ ਛੋਟੇ ਲੈਵਲ 'ਤੇ ਮੈਂ ਯੂਥ ਵਾਸਤੇ ਕਰ ਰਿਹਾ। ਐਜੂਕੇਸ਼ਨ 'ਚ ਮੈਂ ਜਾ ਨਹੀਂ ਸਕਦਾ ਕਿ ਮੇਰੇ ਕੋਲ ਇਤਨੇ ਨਾ ਫੰਡਸ ਨੇ, ਨਾ ਮੇਰੇ ਕੋਲ ਇਤਨੀ ਕੋਈ ਪਾਵਰ ਹੈ ਕਿ ਮੈਂ ਸਕੂਲ ਅਕੈਡਮੀਆਂ ਖੋਲ੍ਹ ਦਿਆਂ ਇੱਥੇ। ਦੈਟਸ ਆਲ। ਅਗਰ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਪਾਵਰ ਦੇ ਵਿੱਚ ਲੈ ਆਂਦੀ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ? ਮੈਂ ਕਿਹਾ ਯਾ ਅੱਲਾ ਹੁਣ ਤੇ ਮੈਨੂੰ ਲੈ ਕੇ ਆਉਂਦਾ ਇਸ ਮੈਦਾਨ ਦੇ ਅੰਦਰ, ਹੁਣ ਤਾਕਤ ਮੇਰੀ ਤੂੰ ਬਣ ਜਾਈ, ਮੇਰੀ ਆਵਾਜ਼ ਤੂੰ ਬਣ ਜਾਈ, ਮੇਰਾ ਹਰ ਕਦਮ ਕਦਮ ਅੱਲਾ ਤੂੰ ਬਣ ਜਾਈ कि पाकिस्तान के अंदर सियासत तो विन करना एक इतना मुश्किल नहीं है। मैं तो क्लियर कर दिया जी जी सियासत में विन करना और स्पोर्ट्स जाना कोई मुश्किल नहीं, उन्होंने चलाना इम्पॉसिबल है, अद्धा मुर्दा जिंदा करना। तो वो जी जिम्मेदारी है अस्तगफिरुल्लाह और पैगंबरानी जिम्मेदारी है, खिदमत खलक जिम्मेदारी। तुसी हाकम बन जाते हो, तुसी उस महकूम आवाम तुहाडी होंदी है जिहड़ी मसाइल शुदा है, ਉਹਨਾਂ ਦੇ ਉੱਤੇ ਤੁਸੀਂ ਗਾਈਡ ਹੋ, ਟੀਚਰ ਹੋ, ਬਾਪ ਹੋ, ਵੀ ਜਿਸ ਤਰ੍ਹਾਂ ਕਿ ਪੈਗੰਬਰੀ ਸੇਵਾ ਬਣਦਾ ਸਰ ਉਹਦਾ। ਤੇ ਮੈਂ ਕਹਿੰਦਾ ਯਾ ਅੱਲਾ ਜੇ ਮੈਂ ਉੱਥੇ ਕਾਮਯਾਬ ਨਹੀਂ ਹੈ ਤੇ ਮੈਨੂੰ ਇੱਥੇ ਰੱਖ ਜਿੱਥੇ ਮੈਂ ਆਵਾਂ, ਤੇ ਜੇ ਤੂੰ ਚਾਹੁੰਦਾ ਕਿ ਮੇਰੇ ਕੋਲ ਕੰਮ ਲੈ ਸਕੇਗਾ ਤੇ ਫਿਰ ਜੋ ਮੈਨੂੰ ਟਾਈਟਲ ਮਿਲੇਗਾ, ਆਈ ਸਰਵ ਮਾਈ ਕੰਟਰੀ, ਆਈ ਸਰਵ ਮਾਈ ਨੇਸ਼ਨ, ਆਈ ਸਰਵ ਮਾਈ ਸ਼ਾਦਾਰਾ ਇਨਸ਼ਾਅੱਲਾ ਤਾਲਾ। ਸੁਹੇਲ ਭਾਈ ਤੁਸੀਂ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ, ਉਸ ਇਲੈਕਸ਼ਨ ਦੇ ਵਿੱਚ ਤੁਸੀਂ ਕੀ ਸਿੱਖਿਆ? ਸਰ ਮੈਂ ਇਲੈਕਸ਼ਨ ਨਟ ਵਿਦ ਪਲਾਨ, ਮੈਂ ਪਲਾਨ ਨਾਲ ਇਲੈਕਸ਼ਨ ਨਹੀਂ ਸੀ ਲੜ ਰਿਹਾ ਕਿ ਮੈਂ ਇਲੈਕਸ਼ਨ ਲੜਨਾ। ਮੇਰੇ ਕੋਲ ਮੇਰੇ ਦੋਸਤ ਭਾਈ ਆਉਂਦੇ ਸਨ ਬੜੀ ਬੜੀਆਂ ਪਾਰਟੀਆਂ ਦੇ ਕਿ ਸਾਨੂੰ ਸਪੋਰਟ ਕਰੋ, ਪਰ ਉਹ ਮੇਰੇ ਵਾਸਤੇ ਟੂ ਮਚ ਹੋ ਜਾਂਦਾ ਸੀ। ਅਤੇ ਫਿਰ ਮੈਨੂੰ ਚੰਦ ਸੀਨੀਅਰ ਲੋਕਾਂ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਟਰਾਈ ਕਰੋ ਜੀ ਜੀ ਕਿ ਤੁਹਾਡੇ 'ਚੋਂ ਟੈਲੈਂਟ ਹੈ ਵੇ ਲੀਡਰਾਂ ਵਾਲਾ, ਟਰਾਈ ਕਰੋ। ਵਿਨ ਤੁਸੀਂ ਨਹੀਂ ਕਰਨਾ ਪਰ ਦੇਖੋ ਤੁਸੀਂ, ਤੁਹਾਨੂੰ ਪਤਾ ਚੱਲ ਜਾਏਗਾ। ਜੀ ਜੀ ਤੁਸੀਂ ਤੇ 3 ਸਾਲ ਤੋਂ ਪਰਮਾਨੈਂਟ ਸੈਟਲ ਹੋਣੇ ਇੱਥੇ ਪਾਕਿਸਤਾਨ, ਤੁਹਾਨੂੰ ਪਤਾ ਚੱਲੇਗਾ ਬਾਈ ਨੇਚਰ ਕਿ ਕੀ ਹਾਲਾਤ ਨੇ ਇੱਥੋਂ ਦੇ। ਉਹ ਫਿਰ ਮੈਂ PP 145 ਮੇਰਾ ਹਲਕਾ ਹੈ ਐਜ਼ MPA, ਫਿਰ ਮੈਂ ਇਲੈਕਸ਼ਨ ਹਿੱਸਾ ਲਿਆ। ਉਹ 'ਚ ਮੈਂ 2-3 ਚੀਜ਼ਾਂ ਦੇਖੀਆਂ ਕਿ ਵੀ 99.99% ਜੀ ਜੀ ਜਿਹੜਾ ਵੀ ਬੰਦਾ ਮੇਰੇ ਕੋਲ ਆਉਂਦਾ ਸੀ, ਇਨਫੈਕਟ ਮੇਰੇ ਪੁਰਾਣੇ ਜਾਣਨ ਵਾਲੇ 10 ਸਾਲ ਵੀ, ਉਹ ਵੀ ਸਿਵਾਏ ਪੈਸੇ ਦੀ ਡਿਮਾਂਡ ਤੋਂ ਗੱਲ ਕੋਈ ਨਹੀਂ ਕਰਦੇ। ਚੌਧਰੀ ਸਾਹਿਬ ਅਸੀਂ ਦਫ਼ਤਰ ਖੋਲ੍ਹਣਾ, ਪੈਸੇ ਦਿਓ, ਫਲਾਣੇ ਬੰਦੇ ਨੂੰ ਪੈਸੇ ਦਿਆਂਗੇ, ਚੌਧਰੀ ਸਾਹਿਬ ਫਲਾਣੇ ਜਿਹੜੀ ਨਾ ਬਰਾਦਰੀਆਂ ਦੀ ਪੈਸੇ 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 ਪੈਸੇ। ਫਿਰ ਮੈਂ ਸੋਚਿਆ ਮੈਂ ਕੋਖੋ ਤੇ ਮੇਰਾ ਮਤਲਬ ਹੈ ਇਲੈਕਸ਼ਨ ਪੈਸਾ ਨਹੀਂ ਹੈ, ਇਨਵੈਸਟਮੈਂਟ ਹੈਗੀ ਹੈ, ਅਤੇ ਇਨਵੈਸਟਮੈਂਟ ਕਰਨੀ ਹੈ ਅਤੇ ਮੈਂ ਇਸ ਇਨਵੈਸਟਮੈਂਟ ਨਹੀਂ ਕਰ ਸਕਦਾ। 300 ਤੋਂ ਉੱਤੇ ਪੋਲਿੰਗ ਬੂਥ ਨੇ ਸਾਡੇ ਇਸ ਹਲਕੇ ਦੇ ਅੰਦਰ, ਮੈਂ ਉਹਦੇ 'ਚ ਮੈਂ 36 ਪੋਲਿੰਗ ਬੂਥ 'ਤੇ ਆਪਣੇ ਏਜੰਟ ਭੇਜੇ, ਜਾਣ ਕੇ ਮੈਂ ਫਿਰ ਹੈਂਡਸ ਅਪ ਨਹੀਂ ਕੀਤਾ ਆਪਣੇ ਆਪ ਨੂੰ, ਸਟੱਡੀ ਕਰਦਾ ਰਿਹਾ ਕਿ ਮੈਂ ਪੈਸਾ ਮੇਰਾ ਵੇਸਟ ਨਹੀਂ ਹੋਣਾ ਚਾਹੀਦਾ, ਕਿ ਹਲਾਲ ਦਾ ਪੈਸਾ ਹੈ, ਇਹ ਅੱਲਾ ਦੀ ਮਖਲੂਕ 'ਤੇ ਲੱਗ ਜਾਏ ਤਾਂ ਬਿਹਤਰ ਹੈਗਾ। मेरे कंपेन के दौरान एक बेटी ने मैंने क्वेश्चन किया था कि अंकल अगर आप 8 फरवरी से पहले ही, जैसे आपको मुझे अलीम खान साहब ने भी फ़ोन किया कि तुसी साड़ी भी हेल्प करो, और बड़े बड़े लीडर है कि तुसी छोड़ो तो साढ़े ना मिल जाओ जी, अगर आप इस तरह मुझे सख्ती भी बढ़ी, लड़ाई झगड़े भी हुए और भी बड़े मसले खड़े हो गए, अगर आपने पहले हाथ खड़े कर दिए तो हमारी तो इज्जत भी गई ना, हम गली गली कंपेन कर रहे हैं बच्चियाँ आप। तो मैं तो कहता था बेटा 8 फरवरी 5 बजे तक तो मैं हाथ नहीं खड़े करूँगा, तो उसके बाद आके ना 7 बजे शाम को मुझे पूछना
तो अल्हम्दुलिल्लाह मैं जो स्टैंप लगाई सी ना अपने को जी जी वो 4:45 बजे 8 फरवरी लगाई सी मैं सब तो बड़ा विनर हाँ पूरे इलाके के अंदर सेकंड आई एम द विनर पूरे पंजाब के अंदर इस वास्ते कि मैं अपना सारा सिस्टम छड़ के एंड तक सारे मसाइल दे फेस करते आया मैं इलेक्शन थ्रू किया। अच्छा यूरोप वास्ते बहुत ਵੱਡੇ ਵੱਡੇ ਲੋਕ ਤਰਸ ਰਹੇ ਹੁੰਦੇ ਨੇ ਨੈਸ਼ਨੈਲਿਟੀ ਵਾਸਤੇ ਕਿ ਮਿਨਿਸਟਰ ਕੀ ਸੈਨੇਟਰ ਕੀ ਕਿਸੇ ਵੀ ਤਰ੍ਹਾਂ ਦਾ ਤਬਕਾ ਤੁਸੀਂ ਯੂਰਪ ਜੈਸੀ ਨੈਸ਼ਨੈਲਿਟੀ ਛੱਡ ਕੇ ਪਾਕਿਸਤਾਨ ਆ ਕੇ ਇੱਥੇ ਰਹਿਣ ਦਾ ਕਿਸ ਤਰ੍ਹਾਂ ਸੋਚ ਲਿਆ? देखो तुम भी चिश्ती साहब मैं भी अलहमदुलिल्लाह चिश्ती साहब मेरा कोई इरादा नहीं सी बाई गॉड उत्थों यूरोप ही छोड़न दा जी मेरी नैक्सट वीक बर्थडे अलहमदुलिल्लाह 2 अगस्त मेरी बर्थडे होंदी है तो लियो मेरा निशान है जी जी ਜਿਹੜਾ ਵੀ ਤੁਸੀਂ ਕਹਿ ਲਓ ਸਟੋਰ ਵਾਰ ਤੇ ਲਿਓ ਸਾਹਮਣੇ ਅੱਗ ਤੇ ਸ਼ੇਰ ਹੈ ਹਾਂਜੀ ਤੇ ਸ਼ੇਰ ਜਿਹੜਾ ਨਾ ਉਹ ਜੰਗਲ 'ਚ ਚੰਗਾ ਲੱਗਦਾ ਉੱਥੇ ਜੰਗਲ ਕੋਈ ਨਹੀਂ ਸੀ ਠੀਕ ਹੈ ਤੇ ਮੈਂ ਕਿਹਾ ਚੱਲ ਆਪਣੇ ਇਸ ਜੰਗਲ ਦੇ ਅੰਦਰ ਤੇ ਜਾ ਕੇ ਦੂਸਰੇ ਜਾਨਵਰਾਂ ਦਾ ਮੁਕਾਬਲਾ ਕਰ ਬਿਲਕੁਲ ਸਹੀ ਦੁਆ ਕੀਤੀ ਮੈਂ ਕਿਹਾ ਮੇਰੇ ਮਾਲਿਕ ਉਸ ਤੋਂ ਪਹਿਲੇ ਮੈਂ ਗਿਰ ਜਾ ਬੁੱਢਾ ਹੋ ਜਾਵਾਂ ਕੋਈ ਕੰਮ ਮੇਰੇ ਕੋਲ ਲੈ ਯੂਰਪ ਮੈਨੂੰ ਦੌਲਤ ਹੀ ਦੇਤੀ ਸ਼ੋਹਰਤ ਇੱਜ਼ਤ ਸਭ ਮੈਂ ਹੁਣ ਕੀ ਕਰਾਂ ਇਸ ਮਿੱਟੀ ਕੇ ਇਸ ਸ਼ਹਿਦ ਨੂੰ ਖਾ ਹੁਣ ਮੈਂ ਮੱਖੀਆਂ ਨਾਲ ਲੜਨਾ ਚਾਹੁੰਦਾ ਹਾਂ ਹਾਂ ਅੱਲਾ ਨੇ ਫਰਮਾਇਆ ਫਿਰ ਚੱਲ ਉੱਥੇ ਇਲੈਕਸ਼ਨ ਦੇ ਫਿਰ ਜੇ ਪਲਾਨ ਬਣਿਆ ਤਾਂ ਉਸ 'ਤੇ ਮੇਰਾ ਸੋਚ ਹੁੰਦੀ ਸੀ ਕਦੀ ਫਿਰ ਮੈਨੂੰ ਨੈਸ਼ਨੈਲਿਟੀ ਡ੍ਰੌਪ ਕਰਨੀ ਪੈਣੀ ਸੀ ਠੀਕ ਹੈ ਮੈਨੂੰ ਫਿਰ ਪਿਓਰ ਕਲੀਨ ਸਟਰੀਟ ਦੇ ਉੱਪਰ ਜਾਣਾ ਰੋਡ ਦੇ ਉੱਪਰ ਕੋਈ ਦਾਗ ਨਹੀਂ ਸੀ ਮੈਂ ਛੱਡਣਾ ਚਾਹੁੰਦਾ ਆਪਣੇ ਉੱਪਰ ਕੋਈ ਕਿ ਮੈਨੂੰ ਕੋਈ ਬਲੈਕਮੇਲ ਨਾ ਕਰੇ ਠੀਕ ਹੈ ਤੇ ਨੈਸ਼ਨੈਲਿਟੀ ਮੇਰਾ ਛੋੜਨਾ ਇਸ ਤਰ੍ਹਾਂ ਹੀ ਸੀ ਮੇਰੇ ਬੱਚੇ ਮੇਰੇ ਫੈਮਿਲੀ ਜਰਮਨ 'ਚ ਤੇ ਬੱਚੇ ਤੇ ਮੇਰੇ ਮਾਸਟਰ ਜਰਮਨ 'ਚ ਪੈਦਾ ਹੋਏ ਜੀ ਜੀ ਅਸੀਂ ਬੈਠ ਕੇ ਡਿਸਕਸ ਕਰ ਰਹੇ ਸਾਂ ਵੀ ਤੂੰ ਨੈਸ਼ਨਲ ਡ੍ਰੌਪ ਕਰ ਰਿਹਾ ਤੇ ਤੂੰ ਦੇਖ ਲਈ ਤੈਨੂੰ ਜ਼ਰੂਰਤ ਪਏ ਜੀ ਜੀ ਮੈਂ ਫਿਰ ਤਾਰਿਕ ਬਿਨ ਜ਼ਿਆਦ ਦੀ ਮਿਸਾਲ ਦਿੱਤੀ ਸੀ ਜੀ ਜੀ ਮੈਂ ਕਿ ਉਹਨੇ ਕਿਸ਼ਤੀਆਂ ਚਲਾਈਆਂ ਸਨ ਤੇ ਪੈਕ ਨਹੀਂ ਦੇਖਿਆ ਮੈਂ ਕਿਹਾ ਮੈਂ ਨੈਸ਼ਨਲ ਛੋੜਾਂਗਾ ਤੇ ਮੈਂ ਪਾਕਿਸਤਾਨ ਮੇਰੇ ਪੈਰ ਲੱਗਣਗੇ ਜੇ ਨੈਸ਼ਨਲ ਦੇ ਮੈਂ ਕਿਹਾ ਪੌੜੀ ਟਿਕਟ ਤੇ ਦੌੜ ਗਿਆ ਜੀ ਜੀ ਤੇ ਹੁਣ ਮੈਂ ਨੈਸ਼ਨਲਿਟੀ ਛੋੜਨ ਮੈਂ ਆਮ ਪਾਕਿਸਤਾਨੀ ਆਈ ਐਮ ਪ੍ਰਾਊਡ ਟੂ ਬੀ ਪਾਕਿਸਤਾਨੀ ਆਈ ਲਿਵ ਫॉर ਪਾਕਿਸਤਾਨ ਆਈ ਡਾਈ ਫॉर ਪਾਕਿਸਤਾਨ ਇਨਸ਼ਾਅੱਲਾ। ਸੋਹੇਲ ਸਾਹਿਬ ਲਾਸਟ ਜਿਹੜਾ ਸਾਡਾ ਸਵਾਲ ਹੈ ਉਹ ਹੈਗਾ ਕਿ ਇੱਥੇ ਲੋਕੀ ਸ਼ਾਰਟਕਟ ਦੇ ਚੱਕਰ 'ਚ ਕੁਝ ਲੋਕ ਐਸੇ ਨੇ ਕਿ ਜਿਹੜੇ ਆਪਣੀ ਇੱਕ ਉਹਨਾਂ ਨੇ ਬੋਟੀ ਖਾਣੀ ਹੁੰਦੀ ਹੈ ਤੇ ਕਿਸੇ ਦਾ ਪੂਰਾ ਬੱਕਰਾ ਜ਼ਿਬਾ ਕਰ ਦਿੰਦੇ ਨੇ ਉਹਨਾਂ ਦੇ ਬਾਰੇ ਕੀ ਕਹੋਗੇ? ਸਰਕਾਰ ਸ਼ਾਰਟਕਟ ਜਿਹੜੇ ਨੇ ਸ਼ਾਰਟ ਹੀ ਹੁੰਦੇ ਨੇ ਸ਼ਾਰਟ ਜਿਹੜੀ ਹੁੰਦੀ ਨਾ ਬਸ ਇੱਕ ਹੀ ਹੁੰਦੀ ਵਨਸ ਐਂਡ ਫਿਨਿਸ਼ ਜਿਨ੍ਹਾਂ ਨੇ ਲੌਂਗ ਰਨ ਜਾਣਾ ਹੁੰਦਾ ਨਾ ਉਹ ਸਲੋ ਐਂਡ ਸਟੱਡੀ ਵਿਨ ਦ ਰੇਸ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਰਿਜ਼ਕ ਹਲਾਲ ਜਿਹੜਾ ਨਾ ਉਹ ਅਸਮਾਨ ਤੋਂ ਮਨਸਲਵਾ ਨਹੀਂ ਹੋਣਾ ਆਉਂਦਾ ਉਹ ਇਸ ਤਰ੍ਹਾਂ ਆਰਾਮ ਨਾਲ ਹੀ ਹੈ ਤੇ ਮੈਂ ਤੇ ਸਭ ਨੂੰ ਕਰਾਂਗਾ ਐਡਵਾਈਸ ਵੀ ਕਰਾਂਗਾ ਕਿ ਸ਼ਾਰਟਕਟ ਕਿਸੇ ਵੀ ਕੰਮ 'ਚ ਨਾ ਕਰੋ ਤੁਸੀਂ ਐਗਜ਼ਾਮ ਦੇ ਰਹੇ ਹੋ ਮੈਟ੍ਰਿਕ ਦਾ ਜਾਂ ਗ੍ਰੈਜੂਏਸ਼ਨ ਦਾ ਉਹਦੇ 'ਚ ਪੈਸੇ ਦੇ ਕੇ ਸ਼ਾਰਟ ਕਰਕੇ ਅੱਗੇ ਨਾ ਜਾਓ ਆਹਿਸਤਾ ਚਲੋ ਤੁਸੀਂ ਕਾਮਯਾਬੀ ਦੇ ਮੰਜ਼ਿਲ ਤੇ ਪਹੁੰਚੋਗੇ ਜੇ ਅੱਲਾ ਦੀ ਮਰਜ਼ੀ ਤੇ ਨਹੀਂ ਪਹੁੰਚੇ ਉਹਦੇ 'ਚ ਵੀ ਤੁਹਾਡੀ ਕੋਈ ਬਿਹਤਰੀ ਹੋਏਗੀ ਸਬਰ ਕਰੋ ਸਬਰ ਤੋਂ ਬਾਅਦ ਤੁਹਾਨੂੰ ਜਿਹੜਾ ਨਾ ਉਹ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਇਨਸ਼ਾਅੱਲਾ ਤਾਲਾ। ਅੱਛਾ ਸੋਹੇਲ ਸਾਹਿਬ ਤੁਸੀਂ ਮਾਸ਼ਾਅੱਲਾ ਘਰ ਜਿਹੜਾ ਬਣਾਇਆ ਹੈ ਬਹੁਤ ਖੂਬਸੂਰਤ ਹੈ ਨੇਚਰ ਦੀਆਂ ਤਕਰੀਬਨ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਇੱਥੇ ਰਹਿੰਦੇ ਹੋਇਆਂ ਤੁਹਾਨੂੰ ਕਿਸ ਮਸਾਇਲ ਦਾ ਸਾਹਮਣਾ ਕਰਨਾ ਪਿਆ? ਸਰ ਅੱਲਾਹ ਤਾਲਾ ਦੀ ਬੜੀ ਮਿਹਰਬਾਨੀ ਹੈ ਅੱਜ ਤੱਕ ਅੱਲਾਹ ਦਾ ਬੜਾ ਇਹਸਾਨ ਹੈ ਮੇਰੇ ਇਲਾਕੇ ਵੈਸੇ ਮੇਰੇ ਨਾਲ ਬੜਾ ਕੰਪਰੋਮਾਈਜ਼ ਕਰਦੇ ਤੇ ਵਿੱਚ ਛੋਟੇ ਮਸਾਇਲ ਸ਼ਰਾਰਤੀ ਬੱਚੇ ਹੈ ਨੇ ਅਜੇ ਤੇ ਅੱਲਾਹ ਕਰੇ ਠੀਕ ਹੋ ਜਾਣਗੇ ਜਿਹੜਾ ਨਾ ਮੈਨੂੰ ਥੋੜ੍ਹਾ ਜਿਹਾ ਮੇਰੇ ਆਪਣੇ ਜਿਹੜਾ ਸਾਡੇ ਅਦਾਰੇ ਨੇ ਨਾ ਕੋਈ ਵੀ ਹੈ ਉਹਨਾਂ ਨੂੰ ਚਾਹੀਦਾ ਕਿ ਮੈਨੂੰ ਸਟੱਡੀ ਕਰਨ ਠੀਕ ਹੈ ਮੇਰੇ ਡੀਪ ਆ ਕੇ ਦੇਖਣ ਜਿਸ ਤਰ੍ਹਾਂ ਇੱਕ ਕ੍ਰਿਮੀਨਲ ਦੀ ਹਿਸਟਰੀ ਮਿਲਦੀ ਹੈ ਕ੍ਰਿਮੀਨਲ ਦੀ ਕੋਈ ਸ਼ਿਕਾਇਤ ਕਰਦਾ ਕਿ ਜੀ ਫਲਾਣਾ ਬੰਦਾ ਇੰਜ ਫਲਾਣਾ ਬੰਦਾ ਇੰਜ ਤੇ ਤੁਸੀਂ ਉਹਦੇ ਪਿੱਛੇ IB ਲਾ ਦਿੰਦੇ MI ਜੋ ਵੀ ਅਦਾਰੇ ਹੁੰਦੇ ਨੇ ਫਿਰ ਛਾਣਬੀਨ ਕਰਕੇ ਪੜ੍ਹਦੇ ਨੇ ਤੇ ਸੋਹੇਲ ਚਿਸ਼ਤੀ ਸਾਹਿਬ ਦੇ ਪਿੱਛੇ ਵੀ ਕੋਈ ਬੰਦਾ ਲਗਾਓ ਕੋਈ ਏਜੰਸੀਆਂ ਲਗਾਓ ਨਾ ਇੱਕ ਦਫਾ ਕਿ ਯਾਰ ਯੂਰਪ ਕਿਉਂ ਛੋੜਿਆ ਇਹ ਇਤਨਾ ਖੂਬਸੂਰਤ ਘਰ ਬਣਾਇਆ ਇੰਨਾ ਕੰਮ ਕਰ ਰਿਹਾ ਨੇ ਵੈਲਫੇਅਰ ਦਾ ਕੰਮ ਇਹ ਪੈਸਾ ਕਿੱਥੋਂ ਆ ਰਿਹਾ ਹੈ ਕਿਉਂ ਕਰ ਰਿਹਾ ਹੈ ਇਹਦੇ ਬੈਕ ਦੇ ਕੀ ਹੈ ਇਹਦੇ ਵਜੂਹਾਤ ਕੀ ਨੇ ਤੇ ਜੇ ਤੇ ਤੁਸੀਂ ਗ੍ਰੀਨਰੀ ਫਾਈਨ ਕਰ ਲਈ ਵੈਲ ਐਂਡ ਗੁੱਡ ਤੇ ਮੈਂ ਰਿਵਾਰਡ ਇਹ ਮੰਗਣਾ ਮੇਰੇ ਨਾਲ ਖਲੋਵੋ ਅਸੀਂ ਮਿਲ ਜੁਲ ਕੇ ਪਾਕਿਸਤਾਨ ਨੂੰ ਸਵਾਰੀਏ ਮਿਲ ਜੁਲ ਕੇ ਸ਼ਦਰੇ ਸਵਾਰੀਏ ਤੇ ਜੇ ਮੇਰੇ ਕੋਲ ਕੋਈ ਗਲਤੀ ਹੋਏ ਤੇ ਮੇਰੀ ਸਲਾਹ ਕਰੋ ਮੈਂ ਖੜਾ ਤੁਹਾਡੇ ਨਾਲ ਕਿਸੇ ਜਗ੍ਹਾ ਤੇ ਤੁਸੀਂ ਸਮਝਦੇ ਖੈਰ ਕੋਈ ਨਹੀਂ ਕੰਮ ਹੈ ਮੈਂ ਉਸੇ ਵਕਤ ਇਨਸ਼ਾਅੱਲਾ ਬਿਹਤਰ ਰਸਤੇ ਚਲਾਂਗਾ ਜੋ ਮੇਰੇ ਕੋ ਹੋ ਸਕੇਗਾ ਇਨਸ਼ਾਅੱਲਾ ਤਾਲਾ। ਸੋਹੇਲ ਭਾਈ ਐਡਾ ਵਧੀਆ ਲਾਉਣ ਮਾਸ਼ਾਅੱਲਾ ਫਿਰ ਲਾਉਣ ਦੇ ਵਿੱਚ ਇੱਕ ਉਹ ਪਰਿੰਦਾ ਮੋਰ ਮਾਸ਼ਾਅੱਲਾ ਜੀ ਅਲਹਮਦੁਲਿਲਾ ਜਿਹਦੇ ਪਰ ਲੋਕੀ ਕੁਰਾਨ ਮਜੀਦ 'ਚ ਵੀ ਰੱਖਦੇ ਨੇ ਅਲਹਮਦੁਲਿਲਾ ਇਹਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਸਾਰੇ ਪਰਿੰਦੇ ਮੈਨੂੰ ਪੁਰਾਣੇ ਸ਼ੌਕ ਬਚਪਨ ਦਾ ਹੀ ਅੱਛਾ ਜੇ ਛੋਟੇ ਹੁੰਦੇ ਵੀ ਦਰਖਤਾਂ ਚੜ੍ਹ ਜੀ ਘੋਂਸਲੇ ਦੇਖਦੇ ਰਹਿਣਾ ਇਹ ਮੈਂ ਮਾਸ਼ਾ ਯੂਰਪ 'ਚ ਹੀ ਰੱਖਿਆ ਸਾਰਾ ਸਾਡੇ ਕੋਲ ਪਰਿੰਦੇ ਨੇ ਬੱਕਰੀਆਂ ਨੇ ਮੋਰ ਡੌਗਸ ਨੇ ਬਿੱਲੀਆਂ ਨੇ ਅੱਛਾ ਕਾਫੀ ਡਿਫਰੈਂਟ ਜਿਹੜੇ ਮਾਸ਼ਾਅੱਲਾ ਅਲਹਮਦੁਲਿਲਾ ਜੀ
ਤੇ ਸਵੇਰ ਜਦੋਂ ਤੁਸੀਂ ਉੱਠਦੇ ਹੋ ਮੁਖਤਲਿਫ ਅੱਲਾਹੁ ਆਵਾਜ਼ਾਂ ਅਕਬਰ, ਜਦੋਂ ਆ ਰਹੀਆਂ ਹੁੰਦੀਆਂ ਤਾਂ ਕੁਦਰਤ ਨੂੰ ਕਿਸ ਤਰ੍ਹਾਂ ਫੀਲ ਕਰਦੇ ਸਰ ਮੈਂ ਤਾਂ ਉੱਠਦੇ ਪਹਿਲਾਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਦੇਖਣਾ ਕੋਈ ਬਿਮਾਰ ਤੇ ਨਹੀਂ, ਕੋਈ ਮਰਿਆ ਤੇ ਨਹੀਂ, ਕੋਈ ਪਰੇਸ਼ਾਨ। ਫਿਰ ਅੱਲਾ ਦਾ ਸ਼ੁਕਰ ਅਦਾ ਕਰੀਦਾ ਫਬੇ ਲਾ ਰੱਬੇ ਕਮਾ ਤੂੰ ਕਸੇ ਬਾਅਦ ਹਰ नेमत ਉਹਦੀ ਹਰ ਕਰਮ ਉਹਦਾ। ਅੱਲਾ ਪਾਕ ਤੇਰੀ ਮਾਨਤ ਤੂੰ ਸੰਭਾਲ ਕੇ ਰੱਖੀ ਤੇ ਮੇਰੇ ਕੋ ਉਹ ਕੰਮ ਨਹੀਂ ਜੇ ਤੂੰ ਰਾਜ਼ੀ ਹੋ ਤੇਰਾ ਰਸੂਲ ਰਾਜ਼ੀ ਹੋ ਜਾ। ਉਹ ਅਸੀਂ ਮਾਸ਼ਾਅੱਲਾ ਤੁਹਾਨੂੰ ਇੱਕ ਹੋਰ ਚੀਜ਼ ਸੀ ਉਹ ਮਿਸ ਨਾ ਕਰ ਜੋ ਕਿਤੇ ਜਾਂਦੇ ਉਹ ਵੀ ਦੇਖ ਲਓ। ਹਾਂ ਬਿਲਕੁਲ ਬਿਲਕੁਲ ਉਹ ਅਸੀਂ ਅਰਬਿਕ ਸਟਾਈਲ ਕਹਿ ਲਓ, ਉਹਨੂੰ ਸਾਡਾ ਆਪਣਾ ਪਖਤੂਨ ਕਲਚਰ ਕਹਿ ਲਓ ਠੀਕ ਹੈ। ਕਿ ਕਾਫੀ ਦੋਸਤ ਅਹਿਬਾਬ ਆਉਂਦੇ ਨੇ ਮੇਰੇ ਕੋਲ ਮਾਸ਼ਾਅੱਲਾ। ਮੈਂ ਕਹਿੰਦਾ ਕਿ ਪੂਰਾ ਇੱਕ ਜਿਹੜਾ ਹੈ ਚਿਸ਼ਤੀ ਹਾਊਸ ਜਿਹੜਾ ਹੈ ਅਲਹਮਦੁਲਿਲਾ, ਦੇਖੋ ਨਾ ਚਿਸ਼ਤੀ ਰੰਗ ਨਜ਼ਰ ਆ ਰਿਹਾ ਹਰ ਅਲਹਮਦੁਲਿਲਾ ਜਗ੍ਹਾ ਅਲਹਮਦੁਲਿਲਾ ਅਲਹਮਦੁਲਿਲਾ ਮਾਸ਼ਾਅੱਲਾ। ਇੱਥੇ ਕੰਫਰਟੇਬਲ ਹੈ, ਕੰਫਰਟੇਬਲ ਹੈ। ਔਰ ਦੇਖੋ ਨਾ ਆਪਣਾ ਚਿਸ਼ਤੀ ਹਾਊਸ ਅੱਲਾ ਦੀ ਰਹਿਮਤ ਸਾਰੇ ਪਾਸੇ ਅੱਲਾਹ ਤਾਲਾ ਦੀ ਤਾਰੀਫ ਖਾਜਾ ਮਈਨੁद्दीन ਚਿਸ਼ਤੀ ਸਰਕਾਰ ਦਾ ਰੰਗ ਨਜ਼ਰ ਆ ਰਿਹਾ ਹੈ ਸਾਹਿਬ ਦੀ ਜਨਾਬ ਮਾਸ਼ਾਅੱਲਾ। ਹਾਜੀ ਇਕਬਾਲ ਚਿਸ਼ਤੀ ਸਾਹਿਬ ਮਾਸ਼ਾਅੱਲਾ ਅੱਲਾਹ ਤਾਲਾ ਕਿਆ ਨੇ ਜੀ ਜੀ ਕਮਾਲ ਸ਼ਖਸੀਅਤ ਸਨ। ਜੀ ਜੀ ਅੱਲਾਹ ਤਾਲਾ ਨੇ ਬਖਸ਼ਿਸ਼ ਕਰੇ। ਮੈਂ ਦੇਖਿਆ ਤੁਹਾਡੀ ਪੂਰੀ ਜਿਹੜੀ ਜ਼ਿੰਦਗੀ ਉਹਨੂੰ ਦੇਖਿਆ, ਤੁਹਾਡੇ ਘਰ ਦੇ ਮਾਹੌਲ ਨੂੰ ਦੇਖਿਆ, ਤੁਹਾਡਾ ਮਹਿਮਾਨ ਖਾਨਾ ਦੇਖਿਆ, ਹਰ ਪਾਸੇ ਰੱਬ ਦੇ ਰੰਗ, ਅਲਹਮਦੁਲਿਲਾ ਚਿਸ਼ਤੀ ਰੰਗ, ਨੇਚਰ ਦੇ ਰੰਗ। ਅਲਹਮਦੁਲਿਲਾ ਤੇ ਇਹ ਸ਼ੁਰੂ ਤੋਂ ਹੀ ਕਦੀ ਸ਼ਰਾਰਤੀ ਬੱਚੇ ਨਹੀਂ ਰਹੇ, ਤੁਸੀਂ ਰੱਬ ਵੱਲ ਬੜਾ ਲੱਗੇ। ਸ਼ਰਾਰਤੀ ਉਹ ਮੈਂ ਸ਼ਰਾਰਤਾਂ ਨਹੀਂ ਦੱਸਣੀਆਂ, ਲੋਕੀ ਹੱਸਣਗੇ ਮੇਰੇ ਤੇ। ਅੱਛਾ ਮੇਰਾ ਤੇ ਮਸਜਿਦ ਜਾਣਾ ਬੈਨ ਸੀ ਅੱਛਾ ਜਦੋਂ ਮੈਂ 7ਵੀਂ 8ਵੀਂ ਕਲਾਸ ਤੱਕ था। ਉਹ ਕਹਿੰਦਾ ਭਾਈ ਜਾਨ ਇਹਨੂੰ ਬਾਹਰ ਰੱਖੋ, ਇਹ ਸ਼ੋਰ ਮਚਾਉਂਦਾ ਮੈਂ ਹਮ ਤੋਂ ਵੀ ਜ਼ਿਆਦਾ। ठीक है। ये जो चेंजें गए मैं खुद सरप्राइज होना समझा। अल्लाह की कसम है क्या मेरे मालिक क्या तेरे रंग ने, तू मोची ਨੂੰ ਬਾਦਸ਼ਾਹ ਬਣਾ ਦੇ, ਬਾਦਸ਼ਾਹ ਨੂੰ ਸੜਕ ਤੇ ਲੈ ਆਵੇਂ। ਕੀ ਬਾਤ ਹੈ। ਇਹ ਅੱਲਾਹ ਦੀ ਮਰਜ਼ੀ ਹੈ ਜੀ, ਬਸ ਅੱਲਾਹ ਦੀ ਫਾਬੀ ਇਹ ਘਰ ਦੇ ਵਿੱਚ ਤੁਸੀਂ ਨਮਾਜ਼ ਪੜ੍ਹੇ ਰੂਮ ਮਾਸ਼ਾਅੱਲਾ ਰੱਖਿਆ ਇੱਥੇ ਤੁਸੀਂ। ਕੀ ਬਾਤ। ਇਹ ਸਾਡੇ ਜੀ ਕਾਰੀ ਸਾਹਿਬ ਨੇ ਪਰਮਾਨੈਂਟ 5 ਵਕਤ ਦੀ ਨਮਾਜ਼ ਮਾਸ਼ਾਅੱਲਾ ਤੇ ਹੁੰਦੀ ਤੇ ਬੱਚਿਆਂ ਦਾ ਅਸੀਂ ਦਰਸ ਵੀ ਦੇਈਦਾ, ਜਿੰਨੇ ਵੀ ਸਾਡੇ ਚ ਹਿੰਮਤ ਤਾਕਤ ਹੈ ਅੱਲਾਹ ਦੀ ਮਿਹਰਬਾਨੀ ਮਾਸ਼ਾਅੱਲਾ ਸਾਰੀ ਜ਼ਿੰਦਗੀ ਅਲਹਮਦੁਲਿਲਾ। ਭਾਈ ਸਾਹਿਬ ਮੈਂ ਚੂੰਕਿ ਦੇਖ ਰਿਹਾ ਸੀ ਕਿ ਤੁਹਾਡੇ ਨਾਲ ਬਜ਼ੁਰਗ ਮਾਸ਼ਾਅੱਲਾ ਬਹੁਤ ਆਲਾ ਕਿਸਮ ਦੇ ਇਨਸਾਨ ਨੇ, ਇਹ ਵੀ ਮੇਰੇ ਖਿਆਲ ਤੁਹਾਡੇ ਪੁਰਾਣੇ ਮਿੱਤਰਾਂ ਚੋਂ ਨੇ। ਤੇ ਤੁਸੀਂ ਆਪਣਾ ਸੁਹੇਲ ਚਿਸ਼ਤੀ ਸਾਹਿਬ ਦੇ ਬਾਰੇ ਕੀ ਕਹੋਗੇ, ਇਹਨਾਂ ਦੀ ਜਿਹੜੀ ਖਿਦਮਤ ਨੇ ਉਹਦੇ ਬਾਰੇ? ਅੱਲਾਹ ਨੇ ਖੁਸ਼ ਰੱਖੇ ਜੀ, ਗ੍ਰੇਟ ਸਰ ਇਨਸਾਨ। ਮੈਂ 1982 ਤੋਂ ਇਹਨਾਂ ਦੇ ਖਾਨਦਾਨ ਨੂੰ ਜਾਣਦਾ ਔਰ ਅਲਹਮਦੁਲਿਲਾ ਇਹ ਸਾਰਾ ਪੂਰਾ ਖਾਨਦਾਨ ਸਮਾਜੀ ਔਰ ਬੜੀ ਇਹਨਾਂ ਨੇ ਖਿਦਮਤ, ਇਹਨਾਂ ਵਾਲਿਦ ਸਾਹਿਬ ਨੇ ਆਪਣੇ ਟੈਨੋਰ 'ਚ ਬਹੁਤ ਜ਼ਿਆਦਾ ਖਿਦਮਤ ਕੀਤੀ, ਜਿਹੜੀ ਕਿ ਜਿਹਨੇ ਉਹਦੀ ਤਾਰੀਫ ਕੀਤੀ ਜਾਏ ਉਹਨੂੰ ਵੀ ਘੱਟ ਹੈ। ਤੇ ਅਸੀਂ ਕਿਉਂਕਿ ਸ਼ਾਦਰੇ ਦੀ ਬਿਹਤਰੀ ਵਾਸਤੇ 1982 ਤੋਂ ਬੱਸ ਸਟਾਪ ਸ਼ਾਦਰੇ ਬਣਾਇਆ, ਬੱਚਿਆਂ ਦਾ ਕਾਲਜ ਬਣਾਇਆ, ਬੱਚਿਆਂ ਦਾ ਹਰ ਸੈਕੰਡਰੀ ਸਕੂਲ ਬਣਾਇਆ ਔਰ ਅਲਹਮਦੁਲਿਲਾ ਸੁਹੇਲ ਚਿਸ਼ਤੀ ਸਾਹਿਬ ਦੀ ਕਿਆਦਤ 'ਚ ਅਸੀਂ ਇੱਕ ਡਿਗਰੀ ਕਾਲਜ ਜਿਹੜਾ ਨੇ ਸ਼ਾਦਰੇ 'ਚ 109 ਕਾਲਜ ਬਣਾਇਆ ਔਰ ਅਲਹਮਦੁਲਿਲਾ ਇਸ ਉੱਥੇ ਤਕਰੀਬਨ 2000 ਬੱਚੇ ਪੜ੍ਹ ਰਹੀ, ਹਰ ਸੈਕੰਡਰੀ ਸਕੂਲ 'ਚ 3500 ਬੱਚੇ ਪੜ੍ਹ ਰਹੀ ਔਰ ਅਲਹਮਦੁਲਿਲਾ ਚੱਲ ਰਹੇ ਨੇ। ਇਸੇ ਤਰੀਕੇ ਨਾਲ ਸ਼ਾਦਰੇ ਟਾਊਨ 'ਚ ਇੱਕ ਬੱਸ ਟਰਮੀਨਲ ਬਣਾਇਆ 1982 'ਚ। 93 'ਚ ਅਸੀਂ ਹਾਇਰ ਸੈਕੰਡਰੀ ਸਕੂਲ ਬਣਾਇਆ। MP ਸਕੂਲ ਸਾਡਾ ਬਹੁਤ ਪੁਰਾਣਾ ਗਵਰਨਮੈਂਟ ਹਾਈ ਸਕੂਲ ਦੇ ਸਟੂਡੈਂਟ ਨੇ ਤੇ ਗਵਰਨਮੈਂਟ ਹਾਈ ਸਕੂਲ ਯਾਨੀ 72 ਕਨਾਲ 'ਚ ਪੈਸੇ ਚੱਲ ਰਿਹਾ, ਜਿਹੜਾ ਕਿ ਪਹਿਲੇ ਕੋਟ ਸ਼ਾਹਬੁਦੀਨ ਕਿਰਾਏ ਚੱਲਦਾ ਸੀ, ਉਹ ਵੀ ਇਹਨਾਂ ਨੇ ਕਿਹਾ ਸੀ ਉੱਥੇ ਸ਼ਿਫਟ ਕਰਾਇਆ, ਉਹਦੀ ਬਿਲਡਿੰਗ ਬਣ ਚੁੱਕੀ ਸੀ ਔਰ ਬੜਾ ਚੱਲ ਰਿਹਾ ਜੀ। ਔਰ ਅਸੀਂ ਬੜੇ ਮਸ਼ਹੂਰ ਹਾਂ ਚਿਸ਼ਤੀ ਸਾਹਿਬ ਕਿ ਇਹਨਾਂ ਨੇ ਸਾਡੇ ਸ਼ਾਦਰੇ ਤੇ ਬਹੁਤ ਅਹਿਸਾਨਾਤ ਕੀਤੇ। ਇਹਨਾਂ ਨੇ ਨਸ਼ਰਿਆਤੀ ਛੱਡ ਕੇ ਸ਼ਾਦਰੇ ਨੂੰ ਬਿਹਤਰੀ ਕਰਨ ਵਾਸਤੇ ਆਏ ਤੇ ਸ਼ਾਦਰਾ ਕਿਉਂ ਕਦੀਮੀ ਅਦਾਰਾ ਹੈ, ਕਦੀਮੀ ਇਲਾਕਾ ਹੈ, ਮਕਬਰਾ ਜਹਾਂਗੀਰ ਇੱਥੇ ਮੁਗਲ ਦੌਰ 'ਚ ਵਾਕਈ ਸ਼ਾਦਰਾ ਸੀ, ਇਹ ਸ਼ਾਮਾਂ ਸੀ। ਉਹਦੀ ਵਜ੍ਹਾ ਨਾਲ ਇਹ ਵੀ ਉਸ 'ਚ ਹਿੱਸਾ ਪਾ ਕੇ ਇਹਨੂੰ ਅੱਗੇ ਵਧਾਉਣਾ ਚਾਹੁੰਦੇ ਨੇ। ਮੈਂ ਅੱਲਾਹ ਦਾ ਮਸ਼ਕੂਰ ਹਾਂ। ਮੇਰਾ ਨਾਮ ਮਲਕ ਖੁਦਾ ਬਖਸ਼ ਆਜਿਜ਼ ਹੈ ਤੇ ਮੈਂ ਜਨਰਲ ਸੈਕਟਰੀ ਸ਼ਾਦਰਾ ਵੈਲਫੇਅਰ ਕੌਂਸਲ ਔਰ ਮੈਂ ਸੈਕਟਰੀਏਟ ਤੋਂ ਰਿਟਾਇਰ ਹਾਂ। ਵੈਰੀ ਗੁੱਡ, ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ। ਮੈਂ ਅੱਲਾਹ ਦਾ ਮਸ਼ਕੂਰ ਹਾਂ ਕਿ ਅੱਲਾਹ ਨੇ ਮੈਨੂੰ ਆਖਿਆ ਜਵਾਨ ਮਰਦ ਬੁੱਢੇ ਬਾਬੇ ਦਿੱਤੇ ਨੇ, ਦਿਲ ਜਵਾਨ ਹੌਸਲੇ ਇਹਨਾਂ ਦੇ ਮਾਸ਼ਾਅੱਲਾ ਮਾਸ਼ਾਅੱਲਾ। ਜੀ ਦੋਸਤੋ, ਤੁਸੀਂ ਸੁਹੇਲ ਇਕਬਾਲ ਚਿਸ਼ਤੀ ਸਾਹਿਬ ਜਿਹੜੇ ਨੇ ਉਹਨਾਂ ਦੀ ਗੁਫ਼ਤਗੂ ਤੋਂ ਕੀ ਸਿੱਖਿਆ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਔਰ ਸਾਡੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਜੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਜੇ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਨੈਕਸਟ ਮਿਲਾਂਗੇ ਕਿਸੇ ਐਸੇ ਤਰ੍ਹਾਂ ਦੇ ਸੱਜਣ ਨਾਲ। ਅੱਲਾਹ ਹਾਫਿਜ਼।